ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਰਤੀ ਜਿਹੜਾ ਇਲਾਕਾ ਖਿੱਤਾ, ਇਸ ਇਲਾਕੇ ਵਿੱਚ, ਇਸ ਖਿੱਤੇ ਵਿੱਚ ਜੋ ਕੁਝ ਅੱਜ ਕੱਲ੍ਹ ਵਾਪਰ ਰਿਹਾ, ਇਹਦੇ ਭਵਿੱਖ ਵਿੱਚ ਕੀ ਨਤੀਜੇ ਨਿਕਲਣਗੇ, ਜਾਂ ਸਿੱਖ ਇਸ ਮਸਲੇ ਵਿੱਚ ਕਿੱਥੇ ਸਟੈਂਡ ਕਰਦੇ ਆ, ਜਾਂ ਹਿੰਦੂ ਕੱਟੜਵਾਦ ਜਿਹੜਾ ਹੈ ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ, ਬਾਕੀ ਜਿਹੜੀਆਂ ਇੱਥੇ ਨਾਲ ਹੋਰ ਨੇੜੇ ਬਸਤੀਆਂ ਆਬਾਦੀਆਂ ਨੇ, ਲੋਕ ਵਸਦੇ ਆ, ਉਹਦੇ ਨਾਲ ਰਲ ਕੇ ਸਿੱਖ ਕੀ ਕਰ ਸਕਦੇ ਆ। ਇਹੋ ਜਿਹੇ ਜਦੋਂ ਸਾਰੇ ਮਸਲੇ ਵਿਚਾਰਦੇ ਆ ਤਾਂ ਇੱਕਦਮ ਸਾਡੇ ਸਾਹਮਣੇ ਇਹ ਆ ਜਾਂਦਾ ਕਿ ਅਸਲ ਵਿੱਚ ਸਭ ਤੋਂ ਜਿਹੜੀ ਮੁੱਖ ਕੇਂਦਰ ਵਿੱਚ ਧਿਰ ਵਾ, ਜਿਹਨੂੰ ਅਸੀਂ RSS ਕਹਿੰਦੇ ਆ, ਜਾਂ ਹਿੰਦੂ ਵਿਚਾਰਧਾਰਾ ਕਹਿੰਦੇ ਆ, ਜਾਂ ਅਸੀਂ ਆਰੀਅਨ ਨਸਲ ਕਹਿੰਦੇ ਆ, ਜਿਹੜਾ ਉਹਦਾ ਅਪਰ ਕਲਾਸ ਹਿੰਦੂ ਕਲਾਸ ਦਾ ਏਜੰਡਾ, ਜਿਹੜਾ ਨਾਗਪੁਰ ਤੋਂ ਸੈੱਟ ਕੀਤਾ ਏਜੰਡਾ, ਵੀ ਉਹ ਕੀ ਹੋ ਸਕਦਾ ਤੇ ਉਹਦੇ ਕਰਕੇ ਸਾਨੂੰ ਕੀ ਕੁਝ ਭੋਗਣਾ ਪੈ ਸਕਦਾ। ਬਦਕਿਸਮਤੀ ਆ ਸਾਡੀ ਕੌਮ ਦੀ ਕਿ ਅਸੀਂ ਕਦੇ ਵੀ ਇਸ ਤਰੀਕੇ ਨਾਲ ਨਹੀਂ ਸੋਚਦੇ ਕਿ ਜਿਹਦੇ ਨਾਲ ਸਾਡਾ ਕੰਪੀਟੀਸ਼ਨ ਆ, ਜਾਂ ਜਿਹੜਾ ਸਾਡਾ ਵਿਰੋਧੀ ਆ, ਜਾਂ ਜਿਹੜਾ ਸਾਨੂੰ ਸ਼ਰੀਕ ਸਮਝਦਾ ਜਾਂ ਦੁਸ਼ਮਣ ਸਮਝਦਾ, ਵੀ ਉਹ ਕਿਵੇਂ ਸੋਚਦਾ ਹੋਊਗਾ। ਅਸੀਂ ਬਾਹਲੀ ਵਾਰ ਗੱਲਾਂ ਉਵੇਂ ਸੋਚਦੇ ਆ ਜਿਵੇਂ ਕੋਈ ਐਕਸ਼ਨ ਹੁੰਦਾ ਤੇ ਅਸੀਂ ਰਿਐਕਸ਼ਨ ਕਰਦੇ ਹਾਂ, ਤੇ ਇਹ ਐਕਸ਼ਨ ਰਿਐਕਸ਼ਨ ਦੀ ਖੇਡ ਦੇ ਵਿੱਚ ਉਲਝ ਕੇ ਅਸੀਂ ਜੋ ਕੁਝ ਕਰਾ ਰਹੇ ਹਾਂ ਉਹਦਾ ਪਹਿਲਾਂ ਹੀ ਉਹਨੂੰ ਮਤਲਬ ਵਿਰੋਧੀ ਨੂੰ, ਦੁਸ਼ਮਣ ਨੂੰ, ਸ਼ਰੀਕ ਨੂੰ ਪਤਾ ਹੁੰਦਾ ਕਿ ਜਦੋਂ ਅਸੀਂ ਆਹ ਸਵਿੱਚ ਦੱਬਾਂਗੇ ਤਾਂ ਫਲਾਨਾ ਬਲਬ ਜਿਹੜਾ ਹੈਗਾ ਉਹ ਜਗ ਪਏਗਾ, ਜਾਂ ਜਦੋਂ ਅਸੀਂ ਆਹ ਸੁੱਚ ਦੱਬ ਦਿਆਂਗੇ ਤਾਂ ਇਹਦੇ ਨਾਲ ਫਲਾਨਾ ਬਲਬ ਜਿਹੜਾ ਹੈਗਾ ਉਹ ਬੁਝ ਜਾਊਗਾ। ਤਾਂ ਅਸੀਂ ਕਦੇ ਵੀ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦੁਸ਼ਮਣ ਕਿਵੇਂ ਸੋਚਦਾ ਹੋਊਗਾ, ਵਿਰੋਧੀ ਸਾਡਾ ਕਿਵੇਂ ਸੋਚਦਾ ਹੋਊਗਾ। ਮੈਂ ਜਦੋਂ ਇਹਨਾਂ ਗੱਲਾਂ ਦੇ ਉੱਤੇ ਆਪਦੇ ਮਾਈਂਡ ਨੂੰ ਥੋੜ੍ਹਾ ਜਿਹਾ ਧਿਆਨ ਦਿੱਤਾ ਤਾਂ ਮੈਂ ਇਸ ਗੱਲ ਦੇ ਉੱਤੇ ਕੰਮ ਕਰਨਾ ਚਾਹਿਆ ਕਿ ਅਸੀਂ ਆਪਦੇ ਆਪ ਨੂੰ ਉਸ ਥਾਂ ਤੇ ਰੱਖ ਕੇ ਦੇਖੀਏ ਜਿੱਥੇ ਅੱਜ ਦਾ ਹਿੰਦੂ ਮਨ ਖੜਾ। ਮੈਂ ਇਹ ਸਮਝਦਾ ਹੈਗਾ ਕਿ ਹਰੇਕ ਸਿੱਖ ਦੇ ਮਨ ਵਿੱਚ ਜਿਵੇਂ ਰਾਜ ਕਰੇਗਾ ਖਾਲਸਾ ਦੀ ਭਾਵਨਾ ਰਹਿੰਦੀ ਆ ਕਿ ਮਤਲਬ ਸਿੱਖਾਂ ਦਾ, ਖਾਲਸੇ ਦਾ ਰਾਜ ਹੋਣਾ ਚਾਹੀਦਾ, ਔਰ ਇਵੇਂ ਹਰੇਕ ਕੌਮ ਦਾ ਇੱਕ ਮਹਾ ਸੁਪਨਾ ਹੁੰਦਾ ਵੀ ਮੇਰੀ ਕੌਮ ਜਿਹੜੀ ਆ ਉਹ ਇੱਕ ਨਾ ਇੱਕ ਦਿਨ ਇਸ ਸਥਿਤੀ ਵਿੱਚ ਆਵੇ। ਉਹਦੀ ਜਿਹੜੀ ਆਦਰਸ਼ਕ ਉਹਦੀ ਰੀਅਲ ਸਥਿਤੀ ਹੁੰਦੀ ਹੈ, ਜਿਹੜੀ ਉਹਦੇ ਮਾਈਂਡ ਦੇ ਵਿੱਚ ਹਰ ਵੇਲੇ ਚੱਲਦੀ ਰਹਿੰਦੀ ਆ, ਅਚੇਤ ਰੂਪ ਵਿੱਚ ਵੀ ਚੱਲਦੀ ਆ, ਸੁਚੇਤ ਰੂਪ ਵਿੱਚ ਵੀ ਚੱਲਦੀ ਆ, ਪਰ ਉਹ ਇੱਕ ਲਗਾਤਾਰਤਾ ਬਣੀ ਰਹਿੰਦੀ ਆ ਹਰ ਇੱਕ ਧਰਮ ਨੂੰ ਮੰਨਣ ਵਾਲੇ ਬੰਦੇ ਦੇ, ਹਰ ਵਿਚਾਰਧਾਰਾ ਨੂੰ ਮੰਨਣ ਵਾਲੇ ਬੰਦੇ ਦੇ। ਜਿਵੇਂ ਕਾਮਰੇਡ ਹਰ ਵਕਤ ਮਤਲਬ ਇਨਕਲਾਬ ਜਿੰਦਾਬਾਦ ਕਹਿ ਕੇ ਜਿਸ ਤਰ੍ਹਾਂ ਦਾ ਕਮਿਊਨਿਜ਼ਮ ਦਾ ਮਾਡਲ ਲੈ ਕੇ ਮਾਈਂਡ ਉਹਨਾਂ ਦਾ ਚੱਲਦਾ ਰਹਿੰਦਾ ਹੈਗਾ ਕਿ ਅਸੀਂ ਇਸ ਤਰ੍ਹਾਂ ਕਰੀਏ, ਇਵੇਂ ਸਿੱਖ ਦਾ ਇਹ ਸੋਚਣਾ ਕਿ ਰਾਜ ਕਰੇਗਾ ਖਾਲਸਾ ਦੀ ਭਾਵਨਾ ਵਾਲਾ ਕੋਈ ਰਾਜ ਭਾਗ ਸਿਰਜਿਆ ਜਾ ਸਕੇ, ਜਿੱਥੇ ਸਰਬੱਤ ਦੇ ਭਲੇ ਵਾਲੀ ਕਲਿਆਣਕਾਰੀ ਜਿਹੜੀ ਗੁਰਮਤਿ ਅਨਸਾਰੀ ਵਿਚਾਰਧਾਰਾ ਉਹਨੂੰ ਲਾਗੂ ਕਰਾਈਏ। ਤੇ ਹੁਣ ਇਸੇ ਤਰੀਕੇ ਨਾਲ ਜੇਕਰ ਸਿੱਖਾਂ ਨੂੰ ਇਹ ਹੱਕ ਹੈ ਜਾਂ ਹੋਰਾਂ ਨੂੰ ਇਸ ਤਰ੍ਹਾਂ ਦੀ ਗੱਲ ਹੈ, ਤਾਂ ਇਵੇਂ ਹੀ ਹੁਣ ਹਿੰਦੂ ਵਿਚਾਰਧਾਰਾ ਜਿਹੜੇ ਹੈਗੇ ਆਰੀਅਨ ਨਸਲ ਆ, ਉਹਦਾ ਵੀ ਇੱਕ ਇਹ ਮਹਾ ਸੁਪਨਾ ਹੈ ਕਿ ਅਸੀਂ ਰਾਮ ਰਾਜ ਸਿਰਜਣਾ। ਜਦੋਂ ਰਾਮ ਰਾਜ ਅੱਖਰ ਧਿਆਨ 'ਚ ਆਉਂਦਾ ਤਾਂ ਉਹਦੇ ਵਿੱਚ ਇਹ ਹੁੰਦਾ ਵੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਕਈ ਵਾਰੀ ਅਖੰਡ ਭਾਰਤ ਦੀ ਗੱਲ ਜਦੋਂ ਕਰਦੇ ਆ ਤਾਂ ਉਹ ਇਸ ਤੋਂ ਅੱਗੇ ਤੱਕ ਵੀ ਚਲੇ ਜਾਂਦੇ ਨੇ ਕਿ ਜਿਹੜਾ ਪਾਕਿਸਤਾਨ ਵਾਲਾ ਖਿੱਤਾ ਉਹ ਵੀ ਵਿੱਚ ਹੀ, ਕਸ਼ਮੀਰ ਵੀ ਵਿੱਚ ਹੀ, ਕੰਨਿਆ ਕੁਮਾਰੀ ਤੱਕ, ਇਹ ਸਾਰੇ ਖਿੱਤੇ ਦੇ ਵਿੱਚ ਅਸੀਂ ਰਾਮ ਰਾਜ ਸਿਰਜਣਾ। ਰਾਮ ਰਾਜ ਦਾ ਅਰਥ ਜਿਹੜਾ ਹੈ ਉਹਨਾਂ ਦੇ ਮਨਾਂ ਦੇ ਵਿੱਚ ਇਹ ਵਸਿਆ ਹੁੰਦਾ ਕਿ ਜਿੱਥੇ ਹਿੰਦੂ ਧਰਮ ਦਾ ਬੋਲਬਾਲਾ ਹੋਵੇ ਤੇ ਬਾਕੀ ਧਰਮਾਂ ਦੇ ਲਈ ਉੱਥੇ ਕੋਈ ਸਪੇਸ ਨਹੀਂ ਹੈ, ਬਾਕੀ ਵਿਚਾਰਧਾਰਾਵਾਂ, ਬਾਕੀ ਖਿਆਲਾਤਾਂ ਦਾ ਉੱਥੇ ਕੋਈ ਥਾਂ ਨਹੀਂ ਹੈ। ਮਤਲਬ ਜਿਹੜਾ ਉਹ ਰਾਮ ਰਾਜ ਦਾ ਸੁਪਨਾ, ਉਹਦੇ ਵਿੱਚ ਜਿਹੜੀ ਪੁਰਾਤਨਤਾ ਜਿਹਨੂੰ ਅੱਜ ਦੇ ਸਮਾਜ ਵਿੱਚ ਜਿਹੜਾ ਹੈਗਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਜਿਵੇਂ ਸ਼ੰਭੂ ਰਿਸ਼ੀ ਦਾ ਜਿਹੜਾ ਕਤਲ ਆ ਉਹ ਸਿਰਫ ਇਸ ਕਰਕੇ ਕਰ ਦਿੱਤਾ ਜਾਂਦਾ ਰਾਮ ਰਾਜ ਦੇ ਵਿੱਚ ਕਿਉਂਕਿ ਉਹ ਆਰੀਅਨ ਨਸਲ ਦਾ ਨਹੀਂ ਸੀਗਾ। ਸੋ ਜਿਹੜਾ ਆਰੀਅਨ ਨਸਲ ਦੇ ਲੋਕਾਂ ਨੇ, ਨਾਗਪੁਰ ਨੇ ਜਾਂ ਹਿੰਦੂ ਕੱਟੜਵਾਦ ਨੇ ਹੁਣ ਰਾਮ ਰਾਜ ਦਾ ਸੁਪਨਾ ਜਿਹੜਾ ਸੰਜੋਇਆ ਹੋਇਆ, ਜਿਹੜਾ ਉਹਦੇ ਚੇਤਿਆਂ ਵਿੱਚ ਅਚੇਤ ਰੂਪ ਵਿੱਚ, ਸੁਚੇਤ ਰੂਪ ਦੇ ਵਿੱਚ ਚੱਲਦਾ, ਉਹ ਇੰਨਾ ਜ਼ਿਆਦਾ ਸਹਿਜ ਰੂਪ ਦੇ ਵਿੱਚ, ਇੰਨਾ ਜ਼ਿਆਦਾ ਆਮ ਜੀ ਸਹਿਜ ਸੁਭਾਅ ਜੀ ਗੱਲ ਬਣ ਗਈ ਆ ਕਿ ਹੁਣ ਸਾਡੇ ਸਿੱਖ ਘਰਾਂ ਦੇ ਵਿੱਚ ਵੀ ਬੜੀ ਵਾਰ ਜਦੋਂ ਗੱਲ ਕੋਈ ਕਰਦੇ ਆ ਤਾਂ ਉਦੋਂ ਕਹਿੰਦੇ ਰਾਮ ਰਾਜ ਹੀ ਹੋਇਆ ਪਿਆ। ਉਹਦਾ ਮਤਲਬ ਹੁੰਦਾ ਵੀ ਜਿਵੇਂ
ਚੰਗਾ ਰਾਜ, ਵਧੀਆ ਰਾਜ ਨਾ, ਗੁੱਡ ਰਾਜ ਜਿਹਨੂੰ ਕਹਿੰਦੇ ਆ, ਗੁੱਡ ਗਵਰਨੈਂਸ। ਪਰ ਜਿਵੇਂ ਸਾਡੇ ਭਾਰਤੀ ਲੋਕਾਂ ਨੂੰ ਮੀਡੀਆ ਦੇ ਰਾਹੀਂ ਇਹ ਜਤਾਇਆ ਗਿਆ ਸੀਗਾ ਕਿ ਜਿਹੜਾ ਤਾਲਿਬਾਨ ਨੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਬਾਕੀ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ, ਤੇ ਉਹਨਾਂ ਤੋਂ ਤਾਂ ਮੁਸਲਮਾਨ ਵੀ ਬੜੇ ਦੁਖੀ ਨੇ, ਕਿਉਂਕਿ ਉਹ ਇਸਲਾਮ ਨੂੰ ਜਿਸ ਤਰੀਕੇ ਨਾਲ ਲੋਕਾਂ ਦੀ ਜ਼ਿੰਦਗੀ ਵਿੱਚ ਥੋਪਦੇ ਨੇ, ਉਹ ਜ਼ਿੰਦਗੀ ਨੂੰ ਤਬਾਹ ਕਰ ਦੇਣ ਵਾਲੀ ਗੱਲ ਹੈ। ਤਾਂ ਉਹਨਾਂ ਤੋਂ ਤਾਂ ਸਾਰੇ ਦੁਖੀ ਨੇ। ਇਸ ਤਰੀਕੇ ਦੀ ਗੱਲ, ਮਤਲਬ ਇਸਲਾਮ ਨੂੰ ਤਾਂ ਮਾੜਾ ਕਿਹਾ ਹੀ ਗਿਆ, ਪਰ ਇਸਲਾਮ ਨੂੰ ਲਾਗੂ ਕਰਨ ਦੀਆਂ ਵਿਧੀਆਂ ਬਾਰੇ ਜਾਂ ਤਾਲਿਬਾਨਾਂ ਬਾਰੇ ਜਿਵੇਂ ਸਾਡੇ ਮਨਾਂ ਦੇ ਵਿੱਚ ਖਿਆਲਾਤ ਪਾਏ ਗਏ, ਕੁਝ ਇਹੋ ਜਿਹੀ ਹੀ ਸਥਿਤੀ ਜਿਹੜੀ ਆ ਉਹ ਰਾਮ ਰਾਜ ਬਾਰੇ ਜਾਂ ਰਾਮ ਰਾਜ ਨੂੰ ਲਿਆਉਣ ਵਾਲੀਆਂ ਜਿਹੜੀਆਂ ਸ਼ਕਤੀਆਂ ਨੇ ਜਾਂ ਜਿਹੜੇ ਬੰਦੇ ਨੇ ਉਹਨਾਂ ਦੇ ਬਾਰੇ ਸਾਡੇ ਸਾਹਮਣੇ ਆ ਕੇ ਖੜੇ ਹੋ ਗਏ ਆ। ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਕਟਾਪੇ ਕੀਤੇ ਜਾਂਦੇ ਆ ਕਿ ਜੋ ਜੈ ਸ਼੍ਰੀ ਰਾਮ ਕਹੋ, ਜਿਸ ਤਰੀਕੇ ਦੇ ਨਾਲ ਦੂਜਿਆਂ ਦੇ ਬਾਬਰੀ ਮਸਜਿਦ ਨੂੰ ਢਾਹ ਕੇ ਤੇ ਉੱਥੇ ਇਹ ਕਿਹਾ ਜਾਂਦਾ ਕਿ ਰਾਮ ਚੰਦਰ ਦਾ ਮੰਦਿਰ ਬਣਾਵਾਂਗੇ, ਜਾਂ ਇਸ ਤਰੀਕੇ ਦੀਆਂ ਹੋਰ ਹਿੰਦੂਇਜ਼ਮ ਦੀ ਹਮਾਇਤ ਵਿੱਚ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ, ਉਹ ਸਾਰੀਆਂ ਜਦੋਂ ਦੇਖਦੇ ਆ ਤਾਂ ਤਾਲਿਬਾਨਾਂ ਦਾ ਜਾਂ ਇਹਨਾਂ, ਜੇ ਉਹ ਤਾਲਿਬਾਨ ਇੰਨੇ ਮਾੜੇ ਸੀ ਤਾਂ ਉਹ ਲੱਗਦਾ ਹੈਗਾ ਕਿ ਜਿਹੜੇ ਰਾਮ ਰਾਜ ਦੀ ਗੱਲ ਕਰਨ ਵਾਲੇ ਨੇ, ਹਿੰਦੂ ਸਾਮਰਾਜ ਦੀ ਗੱਲ ਕਰਨ ਵਾਲੇ ਨੇ, ਉਹ ਵੀ ਤਾਂ ਉਹੋ ਜਿਹੇ ਹੀ ਸਿੱਧ ਹੋ ਰਹੇ ਨੇ। ਤੋ ਸਾਡੇ ਖਾਲਿਸਤਾਨੀ ਸੰਘਰਸ਼ ਦੇ ਵਿੱਚ ਵੀ ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਲੈ ਆਂਦੀਆਂ ਗਈਆਂ ਨੇ, ਜਿਹੜੀਆਂ ਕਿ ਬੇਸ਼ੱਕ ਖਾਲਿਸਤਾਨੀ ਧਿਰਾਂ ਵੱਲੋਂ ਬੜਾ ਜ਼ੋਰਦਾਰ ਤਰੀਕੇ ਦੇ ਨਾਲ ਇਸ ਗੱਲ ਦਾ ਖੰਡਨ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਐਕਸ਼ਨ ਜਿਹੜੇ ਨੇ ਜਾਂ ਕਾਰਵਾਈਆਂ ਜਿਹੜੀਆਂ ਨੇ, ਇਹ ਖਾਲਿਸਤਾਨੀ ਲਹਿਰ ਦਾ ਹਿੱਸਾ ਨਹੀਂ। ਪਰ ਇਹ ਗੱਲ ਹੈ ਕਿ ਪੈਂਕੀ ਕੈਟ ਵਰਗਿਆਂ ਨੇ ਬੇਸ਼ੱਕ ਉਹਨਾਂ ਬਾਰੇ ਖੁਲਾਸੇ ਕੀਤੇ ਨੇ ਕਿ ਅਸੀਂ ਦੇਖਿਆ ਕਿ ਕਿਵੇਂ ਪੀਲੇ ਪਰਨੇ ਬੰਨ੍ਹ ਕੇ ਖਾਲਿਸਤਾਨੀ ਸਰੂਪ ਦੇ ਵਿੱਚ ਜਿਹੜਾ ਲੋਕਾਂ ਉੱਤੇ ਕਹਿਰ ਢਾਇਆ ਗਿਆ, ਤਾਂ ਕਿ ਉਹ ਲੋਕਾਂ ਦੇ ਵਿੱਚ ਖਾਲਿਸਤਾਨੀ ਜੁਝਾਰੂਆਂ ਦਾ ਅਕਸ ਜਿਹੜਾ ਹੈਗਾ ਉਹ ਖਰਾਬ ਕੀਤਾ ਜਾਵੇ। ਪਰ ਜਿਵੇਂ ਤਾਲਿਬਾਨਾਂ ਬਾਰੇ ਜਾਂ ਜਿਵੇਂ ਇਹ ਰਾਮ ਰਾਜ ਵਾਲੇ ਕੁਝ ਬੰਦਿਆਂ ਬਾਰੇ, ਇਵੇਂ ਹੀ ਕਈ ਲੋਕ ਇਹ ਵੀ ਗਲਤ ਚਾਹੇ ਉਹ ਹੈਗੇ ਆ, ਪਰ ਉਹ ਮੰਨਦੇ ਆ ਕਿ ਖਾਲਿਸਤਾਨੀਆਂ ਦੇ ਵੇਲੇ ਵੀ, ਜੁਝਾਰੂਆਂ ਵੇਲੇ ਵੀ ਸਾਡੇ ਨਾਲ ਕਈ ਥਾਂ ਤੇ ਵਧੀਕੀਆਂ ਹੋਈਆਂ ਨੇ। ਹੁਣ ਇਹ ਗੱਲ ਆਪਣੀ ਥਾਂ ਦੇ ਉੱਤੇ ਆ ਕਿ ਕੀ ਤਾਲਿਬਾਨ ਵਾਕਿਆ ਹੀ ਉਹਨੇ ਮਾੜੇ ਤੇ ਘਟੀਆ ਹੈਗੇ ਜਿਹੇ ਜੇ ਸਾਨੂੰ ਭਾਰਤੀ ਮੀਡੀਆ ਨੇ ਦਿਖਾਏ ਨੇ? ਕਿਉਂਕਿ ਅਸੀਂ ਸਿੱਖਾਂ ਬਾਰੇ ਤਾਂ ਕਹਿ ਸਕਦੇ ਹੈਗੇ ਆ, ਖਾਲਿਸਤਾਨੀ ਲਹਿਰ ਬਾਰੇ ਤਾਂ ਕਹਿ ਸਕਦੇ ਹੈਗੇ ਆ ਕਿ ਘੱਟੋ ਘੱਟ ਉਹ ਉਹਨੇ ਮਾੜੇ, ਉਹਨੇ ਗਲਤ ਨਹੀਂ ਜਿਹੋ ਜਿਹਾ ਇੰਡੀਅਨ ਮੀਡੀਆ ਨੇ ਉਹਨਾਂ ਨੂੰ ਦਰਸਾਇਆ। ਪਰ ਜਿਹੜਾ ਇਸ ਵੇਲੇ ਸਾਡੇ ਸਾਹਮਣੇ ਪ੍ਰੈਜ਼ੈਂਟ ਟੈਂਸ ਦੇ ਵਿੱਚ ਰਾਮ ਰਾਜ ਦੀ ਗੱਲ ਕਰਨ ਵਾਲਿਆਂ ਦੇ ਰਾਹੀਂ ਜਿਸ ਤਰੀਕੇ ਦਾ ਹਿੰਦੂ ਸਾਮਰਾਜ ਦਾ ਜਿਹੜਾ ਆਧਾਰ ਬਣ ਰਿਹਾ, ਉਹ ਹਰ ਤਰੀਕੇ ਨਾਲ ਨਿੰਦਣਯੋਗ ਆ ਕਿ ਤੁਸੀਂ ਦੂਜਿਆਂ ਨੂੰ ਉਹਨਾਂ ਦੇ ਸਿਰਫ ਇਸ ਕਰਕੇ ਕਿ ਉਹ ਜੈ ਸ਼੍ਰੀ ਰਾਮ ਨਹੀਂ ਕਹਿੰਦੇ, ਤੁਸੀਂ ਉਹਨਾਂ ਨੂੰ ਮਾਰਦੇ ਕੁੱਟਦੇ ਹੋ। ਤੇ ਇਹ ਫਿਰ ਚੰਗਾ ਰਾਜ ਤਾਂ ਹੋ ਨਹੀਂ ਸਕਦਾ। ਇਸ ਚੰਗੇ ਰਾਜ ਦੇ ਵਿੱਚ, ਚੰਗਾ ਰਾਜ ਤਾਂ ਹੋਵੇ ਕਿ ਤੁਸੀਂ ਭਾਰਤ ਦੇ ਵਿੱਚ ਵਸਦੇ ਹੋਏ ਨਾਗਰਿਕਾਂ ਨੂੰ, ਹਰ ਭਾਰਤੀ ਸੂਬੇ ਵਿੱਚ, ਹਰ ਇਲਾਕੇ 'ਚ ਵਸਦੇ ਲੋਕਾਂ ਨੂੰ ਉਹਨਾਂ ਦੀ ਬੋਲੀ, ਉਹਨਾਂ ਦੇ ਧਰਮ, ਉਹਨਾਂ ਦੇ ਜਿਹੜੇ ਸੱਭਿਆਚਾਰ ਨੇ, ਜਾਂ ਉਹਨਾਂ ਦੇ ਜਿਹੜੇ ਹਿੱਤ ਨੇ, ਜਾਂ ਉਹਨਾਂ ਦੇ ਜਜ਼ਬਾਤ ਨੇ, ਉਹ ਸੈਟਿਸਫਾਈ ਕਰਨ ਵਾਲੀ ਪੋਜੀਸ਼ਨ 'ਚ ਲੈ ਆਉਂਦੇ ਹੋ। ਤੇ ਹਰ ਭਾਰਤੀ ਨਾਗਰਿਕ ਜਿਹੜਾ ਸਿਟੀਜ਼ਨ ਜਿਹੜਾ ਹੈ ਉਹ ਇੰਨਾ ਖੁਸ਼ਵਾ ਰਾਮ ਰਾਜ ਬਣਿਆ ਪਿਆ ਉਹਦੇ ਸਾਹਮਣੇ, ਤੇ ਉਹ ਇਹੋ ਜਿਹਾ ਹੋਵੇ ਲੋਕਾਂ ਦਾ ਵਰਤਾਰਾ ਕਿ ਜਿਹੜੇ ਲੋਕ ਅਨਰੈਸਟ ਫੀਲ ਕਰ ਰਹੇ ਹੋਣ, ਜਿਵੇਂ ਕਸ਼ਮੀਰ ਦੇ ਲੋਕ ਨੇ, ਤਾਂ ਉਹ ਲੋਕ ਖੁਦ ਇਹ ਕਹਿੰਦੇ ਫਿਰਨ ਕਿ ਸਾਨੂੰ ਤੁਸੀਂ ਭਾਰਤ ਦਾ ਇੱਕ ਹਿੱਸਾ ਹੀ ਬਣਾ ਲਓ, ਕਿਉਂਕਿ ਅਸੀਂ ਇੰਨਾ ਵਧੀਆ ਇੱਥੇ ਗੁੱਡ ਗਵਰਨੈਂਸ ਦੇਖ ਰਹੇ ਹਾਂ। ਫੇਰ ਤਾਂ ਇਹ ਇੱਥੇ ਚੰਗੇ ਰਾਜ ਦੀ ਜਾਂ ਰਾਮ ਰਾਜ ਦੀ ਕੋਈ ਗੱਲ ਹੈ। ਪਰ ਜਿਸ ਤਰੀਕੇ ਦਾ ਇਸ ਵੇਲੇ ਜਿੰਨਾ ਕੁ ਸਾਹਮਣੇ ਆ ਰਹੀ ਹੈ ਗੱਲ, ਲੋਕਾਂ ਨੇ ਤਾਂ ਉਹਨੂੰ, ਉਸ ਚੀਜ਼ ਤੋਂ ਡਰਾਇਆ ਪਿਆ ਵਾ ਵੀ ਇਹ ਇਹੋ ਜਿਹਾ ਮਾੜਾ ਹੈਗਾ। ਤੇ ਜੇ ਭਵਿੱਖ ਵਿੱਚ ਰਾਮ ਰਾਜ ਵਾਲੀ ਗੱਲ ਜਾਂ ਹਿੰਦੂ ਸਾਮਰਾਜ ਵਾਲੀ ਗੱਲ ਆਈ ਤੇ ਕਿੰਨਾ ਮਾੜਾ ਹੋ ਜਾਏਗਾ। ਸੋ ਇਸ ਕਰਕੇ ਜਿਹੜੀਆਂ ਹਿੰਦੂ ਤੋਂ ਬਗੈਰ ਇੱਥੇ ਘੱਟ ਗਿਣਤੀਆਂ, ਵੱਧ ਗਿਣਤੀਆਂ, ਜਾਂ ਜੋ ਵੀ ਲੋਕ ਇੱਥੇ ਵਸਦੇ ਆ, ਜੋ ਬੋਲੀਆਂ, ਜੋ ਧਰਮ, ਜੋ ਸੱਭਿਆਚਾਰ ਇੱਥੇ ਵਸਦੇ ਨੇ, ਉਹਨਾਂ ਦਾ ਡਰਨਾ ਤੇ ਡਰ ਕੇ ਰਿਐਕਟ ਕਰਨਾ ਸੁਭਾਵਿਕ ਆ। ਤੇ ਹੁਣ ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਦੇ ਜਿਸ ਦਿਨ ਤੋਂ ਉਹ ਸੀਟ ਉੱਤੇ, ਅਹੁਦੇ ਤੇ ਇਸ ਵਾਰ ਬੈਠੇ ਆ, ਤੇ ਐਬਸੋਲਿਊਟ ਮੈਜੋਰਿਟੀ ਜਿਹੜੀ ਆ MP
ਚੁਣ ਕੇ ਉਹ ਉੱਥੇ ਵਿਧਾਨ ਸਭਾ ਪਾਰਲੀਮੈਂਟ 'ਚ ਪਹੁੰਚੇ ਆ, ਤਾਂ ਉਸ ਦਿਨ ਤੋਂ ਬਾਅਦ ਵਿੱਚ ਇਹ ਗੱਲ ਸਪਸ਼ਟ ਰੂਪ 'ਚ ਦੇਖੀ ਜਾ ਸਕਦੀ ਆ ਕਿ ਹਿੰਦੂ ਕੱਟੜਵਾਦੀ ਸੁਰਾਂ ਜਿਹੜੀਆਂ ਨੇ ਉਹ ਬਹੁਤ ਬਲਵਾਨ ਹੋ ਗਈਆਂ ਨੇ। ਤੇ ਇਸ ਵਾਰ 5 ਸਾਲ ਲੋਕਾਂ ਦੇ ਉੱਤੇ, ਖਾਸ ਤੌਰ ਤੇ ਜਿਹੜੇ ਲੋਕ ਹਿੰਦੂ ਮੈਥੋਲੋਜੀ ਨੂੰ ਨਹੀਂ ਮੰਨਦੇ ਜਾਂ ਜਿਹੜੇ ਹਿੰਦੂ ਰਹੁ ਰੀਤਾਂ ਨੂੰ ਨਹੀਂ ਮੰਨਦੇ, ਆਪਦੇ ਧਰਮ 'ਚ ਪਰਪੱਕ ਨੇ, ਉਹਨਾਂ ਲੋਕਾਂ ਨੂੰ, ਉਹਨਾਂ ਬੋਲੀਆਂ, ਉਹਨਾਂ ਧਰਮਾਂ ਤੇ ਉਹਨਾਂ ਸੱਭਿਆਚਾਰਾਂ ਨੂੰ ਜਿਸ ਤਰੀਕੇ ਨਾਲ ਦਰੜਨ ਦੀ ਨੀਤੀ ਜਿਹੜੀ ਆ ਉਹ ਲਾਗੂ ਹੋ ਰਹੀ ਆ, ਉਹਦੇ ਮੱਲੋ ਮੱਲੀ ਵਿਰੋਧ ਹੋਏਗਾ। ਤਾਂ ਕਦੇ ਕਿਸੇ ਨੂੰ ਘਰ ਦੇ ਵਿੱਚ ਉਹਦੀ ਫਰਿੱਜ ਦੇ ਵਿੱਚ ਵੜ ਕੇ ਦੇਖਿਆ ਜਾ ਰਿਹਾ ਕਿ ਇੱਥੇ ਇਹਨੇ ਗਾਂ ਦਾ ਮੀਟ ਤਾਂ ਨਹੀਂ ਰੱਖਿਆ ਹੋਇਆ, ਜਦੋਂ ਕਿ ਗਾਂ ਦੇ ਮੀਟ ਦੇ, ਜਿਹਨੂੰ ਬੀਫ ਕਿਹਾ ਜਾਂਦਾ, ਉਹਦੇ ਜਿੰਨੇ ਵੱਡੇ ਸਪਲਾਇਰ ਨੇ ਉਹ ਸਾਰੇ ਦੇ ਸਾਰੇ ਹਿੰਦੂ ਪਰਿਵਾਰਾਂ ਚੋਂ ਨੇ। ਇਹਦੇ ਬਾਵਜੂਦ ਜਿਹੜਾ ਹੈ ਲੋਕਾਂ ਨੂੰ ਜਲੀਲ ਕਰਨ ਦੇ ਲਈ, ਮਾਰਨ ਦੇ ਲਈ, ਕੁੱਟਣ ਦੇ ਲਈ, ਉਹਨਾਂ ਨੂੰ ਝੁਕਾਉਣ ਦੇ ਲਈ ਲੋਕਾਂ ਦੀਆਂ ਫਰਿੱਜ ਖੋਲ ਕੇ ਵਿੱਚ ਉਹਦੇ ਚੈੱਕ ਕੀਤਾ ਜਾ ਰਿਹਾ ਕਿ ਇਹਨੂੰ, ਤੇ ਉਹਨਾਂ ਨੂੰ ਤੇ ਪਹਿਲੂ ਖਾਨ ਦਾ ਕੇਸ ਸਾਡੇ ਸਾਹਮਣੇ ਹੈ। ਕਿਸ ਤਰੀਕੇ ਦੇ ਨਾਲ ਉਹ ਬੰਦਾ ਰਾਜਸਥਾਨ ਤੋਂ ਹਰਿਆਣੇ ਵੱਲ ਨੂੰ ਜਾ ਰਿਹਾ ਤੇ ਉੱਥੇ ਰਸਤੇ ਵਿੱਚ ਉਹਨੂੰ ਘੇਰ ਲਿਆ ਜਾਂਦਾ, ਕਿਉਂਕਿ ਉਹ ਕਾਰੋਬਾਰੀ ਸੀਗਾ ਉਹ, ਤੇ ਡੈਰੀ ਦਾ ਕੰਮ ਕਰਦਾ, ਉਹ ਗਾਵਾਂ ਨੇ ਉਹਦੇ ਕੋਲ, ਤੇ ਉਹਨੂੰ ਘੇਰ ਕੇ ਜਦੋਂ ਮਾਰਿਆ ਗਿਆ, ਵੀਡੀਓ ਬਣੀ ਆ, 2 ਦਿਨ ਉਹ ਬੰਦਾ ਜਿਉਂਦਾ ਰਿਹਾ, ਉਹਨੇ ਸਾਰੀ ਗਵਾਹੀ ਦਿੱਤੀ ਆ। ਔਰ ਉਹ ਸਟਿੰਗ ਆਪਰੇਸ਼ਨਾਂ ਦੇ ਵਿੱਚ ਉਹ ਕਾਤਲਾਂ ਨੇ ਮੰਨਿਆ ਕਿ ਹਾਂ ਮੈਂ ਹੀ ਮੋਟਰਸਾਈਕਲ ਮੂਹਰੇ ਲਾਇਆ ਸੀ ਤੇ ਅਸੀਂ ਇਹਨੂੰ ਮਾਰਿਆ। ਤੇ ਉਹਨਾਂ ਸਾਰਿਆਂ ਨੂੰ, ਗਊ ਰਕਸ਼ਕਾਂ ਨੂੰ, ਜਿਵੇਂ ਭਾਰਤ ਦੀ ਅਦਾਲਤ ਨੇ ਰਾਜਸਥਾਨ ਦੇ ਵਿੱਚ ਪਰਸੋਂ ਸਾਫ਼ ਬਰੀ ਕੀਤਾ, ਤੇ ਬਰੀ ਕਰਨ ਦਾ ਇੱਕ ਅਰਥ ਬੜਾ ਵੱਡਾ ਗਿਆ ਕਿ ਬੇਸ਼ੱਕ ਤੁਸੀਂ ਸ਼ਰੇਆਮ ਸਾਰੇ ਸਬੂਤ, ਤੱਥ ਤੇ ਗਵਾਹ ਤੁਹਾਡੇ ਮਤਲਬ ਕੋਲ ਹੋਣ, ਪਰ ਜਦੋਂ ਅਦਾਲਤਾਂ ਮੰਨਣ ਤੇ ਆ ਜਾਣ ਕਿ ਅਸੀਂ ਨਹੀਂ ਇਸ ਨੂੰ ਸਜ਼ਾ ਦੇਣੀ ਕਿਉਂਕਿ ਗਊ ਰੱਖਿਅਕ ਨੇ, ਤੇ ਫਿਰ ਉਸ ਮੌਕੇ ਜਿਹੜਾ ਹੈ ਲੋਕ ਜਿਹੜੇ ਨੇ ਉਹ ਕਿੱਧਰ ਜਾਣਗੇ। ਇਹ ਉਵੇਂ ਦੀ ਗੱਲ ਹੀ ਆ ਵੀ ਜਿਵੇਂ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਮੌਕੇ ਕਿਹਾ ਗਿਆ ਸੀਗਾ ਕਿ ਬੇਸ਼ੱਕ ਕੋਈ ਵੱਡੀ ਗਵਾਹੀ, ਕੋਈ ਵੱਡਾ ਤੱਥ ਜਾਂ ਵੱਡਾ ਸਬੂਤ ਅਫਜ਼ਲ ਗੁਰੂ ਦੇ ਖਿਲਾਫ ਨਹੀਂ ਮਿਲਿਆ ਕਿ ਦਿੱਲੀ ਦੇ ਵਿੱਚ ਜਿਹੜੀ ਪਾਰਲੀਮੈਂਟ ਤੇ ਅਟੈਕ ਹੋਇਆ ਉਹਦੇ ਵਿੱਚ ਇਹਦਾ ਕੁਝ ਹੈ, ਪਰ ਫਿਰ ਵੀ ਇਹਨੂੰ ਜੇ ਛੱਡ ਦਿੱਤਾ ਤਾਂ ਗਲਤ ਗੱਲ ਲੱਗੂਗੀ, ਕਿਉਂਕਿ ਮੁਲਕ ਦੀਆਂ ਭਾਵਨਾਵਾਂ ਨੇ ਕਿ ਇਹਨੂੰ ਫਾਂਸੀ ਚਾੜ ਦਿੱਤਾ ਜਾਵੇ। ਤਾਂ ਚਲੋ ਮੁਲਕ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਦੇ ਲਈ ਇਹਨੂੰ ਫਾਂਸੀ ਚਾੜ ਦਿੰਨੇ ਆ। ਇਵੇਂ ਦੀ ਹੋਈ ਜੱਜਮੈਂਟ ਜਿਹੜੀ ਆ ਉਹ ਪਹਿਲੂ ਖਾਨ ਵਾਲੇ ਕੇਸ ਵਿੱਚ ਵਾ ਕਿ ਬੇਸ਼ੱਕ ਬੇਅੰਤ ਸਬੂਤ, ਤੱਥ, ਗਵਾਹੀਆਂ, ਸਟਿੰਗ ਆਪਰੇਸ਼ਨ ਤੇ ਮੁੰਡਿਆਂ ਨੇ ਸ਼ਰੇਆਮ ਮੰਨਿਆ ਕਿ ਅਸੀਂ ਇਹ ਕਤਲ ਕੀਤਾ ਵਾ, ਮਾਰਿਆ ਕੁੱਟਿਆ ਪਹਿਲੂ ਖਾਨ ਨੂੰ, ਪਰ ਜੇਕਰ ਇੰਜ ਕੀਤਾ, ਇਹਨਾਂ ਨੂੰ ਸਜ਼ਾ ਦਿੱਤੀ ਤਾਂ ਇਹ ਮੁਲਕ ਦੀਆਂ ਭਾਵਨਾਵਾਂ ਦੇ ਖਿਲਾਫ ਹੋਊਗਾ। ਤੇ ਚਲੋ ਕੋਈ ਗੱਲ ਨਹੀਂ, ਮੁਲਕ ਦੀ ਬਹੁ ਗਿਣਤੀ ਹਿੰਦੂ ਭਾਵਨਾ ਜਿਹੜੀ ਆ ਉਹਨੂੰ ਸੈਟੀਸਫਾਈ ਕਰਨ ਦੇ ਲਈ ਇਸ ਕਾਤਲ ਟੋਲੇ ਨੂੰ ਸਾਰੇ ਨੂੰ ਆਪਾਂ ਬਰੀ ਕਰ ਦਿੰਨੇ ਆ। ਹੁਣ ਇਹ ਆ ਅੱਜ ਦੇ ਹਿੰਦੂ ਸਾਮਰਾਜ ਦਾ, ਅੱਜ ਦੇ ਸਮੇਂ ਦਾ ਸੱਚ ਕਿ ਮੁਲਕ ਦੀਆਂ ਭਾਵਨਾਵਾਂ ਦੇ ਨਾਂ ਦੇ ਉੱਤੇ, ਜਾਣੀ ਕਿ ਹਿੰਦੂ ਭਾਵਨਾਵਾਂ ਦੇ ਨਾਂ ਦੇ ਉੱਤੇ ਕਿਸੇ ਬੇਦੋਸ਼ੇ ਨੂੰ ਫਾਂਸੀ ਚਾੜਿਆ ਜਾ ਸਕਦਾ, ਤੇ ਕਿਸੇ ਕਾਤਲ ਗਰੋਹ ਨੂੰ ਪੂਰੇ ਦੇ ਪੂਰੇ, ਚਾਹੇ ਉਹ 10 ਜਾਣੇ ਆ, ਚਾਹੇ 9 ਜਾਣੇ ਆ, ਚਾਹੇ 2 ਜਾਣੇ ਆ, ਚਾਹੇ ਇਕੱਲਾ ਹੈ, ਪਰ ਜੇਕਰ ਉਹਦੇ ਹੱਕ ਦੇ ਵਿੱਚ ਮੁਲਕ ਦੀਆਂ ਭਾਵਨਾਵਾਂ ਨੇ, ਹਿੰਦੂ ਭਾਵਨਾਵਾਂ ਨੇ, ਫਿਰ ਉਹਨਾਂ ਨੂੰ ਅਦਾਲਤਾਂ ਆਰਾਮ ਨਾਲ ਬਰੀ ਵੀ ਕਰ ਸਕਦੀਆਂ ਨੇ। ਤੋ ਇੱਥੇ ਇਹ ਗੱਲ ਬਣ ਚੁੱਕੀ ਆ ਕਿ ਸਾਧਵੀ ਪ੍ਰਗਿਆ, ਕਰਨਲ ਪੁਰੋਹਿਤ, ਅਸੀਮਾਨੰਦ ਵਰਗੇ ਜਿਨ੍ਹਾਂ ਨੇ ਬੇਦਰਦੀ ਦੇ ਨਾਲ ਇੱਥੇ ਜਿਹੜਾ ਹਿੰਦੂ ਅੱਤਵਾਦ ਜਿਹੜਾ ਸੀਗਾ, ਸੈਫਰਨ ਟੈਰਰਿਜ਼ਮ, ਉਹਦੇ ਲਈ ਉਹਨਾਂ ਨੇ ਕੰਮ ਕੀਤੇ, ਔਰ ਅਦਾਲਤਾਂ ਨੇ ਉਹਨਾਂ ਨੂੰ ਕਿਉਂ ਬਰੀ ਕੀਤਾ, ਕਿਉਂਕਿ ਮੁਲਕ ਦੀਆਂ ਸਾਂਝੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਦੀ। ਅਤੇ ਉਹ ਦੇਖੋ ਤੁਸੀਂ ਵੀ ਸਾਡੇ ਸਿੱਖ ਸੰਘਰਸ਼ ਵਿੱਚ ਹਜ਼ਾਰਾਂ ਹੀ ਬੰਦਿਆਂ ਦੇ ਉੱਤੇ ਜਦੋਂ ਝੂਠੇ ਮੁਕੱਦਮੇ ਬਣੇ, ਪਤਾ ਅਦਾਲਤਾਂ ਨੇ ਬਰੀ ਵੀ ਕੀਤੇ, ਉਹ ਬਰੀ ਹੋਣ ਤੋਂ ਬਾਅਦ ਵੀ ਪੁਲਿਸ ਏਜੰਸੀਆਂ ਉਹਨਾਂ ਦਾ ਖਹਿੜਾ ਨਹੀਂ ਛੱਡਦੀਆਂ ਤੇ ਉਹਨਾਂ ਦਾ ਘਰਾਂ ਵਿੱਚ ਰਹਿਣਾ ਦੁੱਭਰ ਕਰ ਦਿੱਤਾ। ਕਈ ਬੰਦੇ ਬਾਹਰਲੇ ਮੁਲਕਾਂ ਨੂੰ ਭੱਜ ਜਾਂਦੇ ਆ ਤੇ ਉੱਥੇ ਜਾ ਕੇ ਸਿਆਸੀ ਸ਼ਰਨ ਦੀ ਅਰਜ਼ੀ ਲਾਉਂਦੇ ਆ। ਉੱਥੇ ਪੁੱਛਿਆ ਜਾਂਦਾ ਉਹਨਾਂ ਨੂੰ ਕਿ ਤੁਸੀਂ ਜਦੋਂ ਅਦਾਲਤ ਨੇ ਬਰੀ ਕਰਤੇ ਸੀ ਫੇਰ ਤੁਸੀਂ ਕਿਉਂ ਇੰਨਾ, ਤੁਹਾਨੂੰ ਫੇਰ ਤਾਂ ਕੋਈ ਗੱਲ ਨਹੀਂ ਸੀ ਰਹੇਗੀ। ਉਹ ਕਹਿੰਦੇ ਜੇ ਅਦਾਲਤ ਬਰੀ ਕਰ ਵੀ ਦੇਵੇ ਤਾਂ ਵੀ ਪੁਲਿਸ ਜਿਹੜੀ ਆ, ਲੋਕਲ ਥਾਣੇਦਾਰ ਜਿਹੜਾ, ਲੋਕਲ CID ਵਾਲੇ, ਏਜੰਸੀਆਂ ਵਾਲੇ ਲਹੂ ਪੀਂਦੇ ਰਹਿੰਦੇ ਆ, ਪਰੇਸ਼ਾਨ ਕਰਦੇ ਰਹਿੰਦੇ ਨੇ। ਹੁਣ ਸਿੱਖ ਹੋਣ ਕਰਕੇ ਇੱਕ ਤਾਂ ਝੂਠਾ ਮੁਕੱਦਮਾ ਉੱਤੇ ਪਿਆ, ਉਹਦੇ ਜੇਲ੍ਹ ਕੱਟੀ, ਅਦਾਲਤ ਨੇ ਉਹਨੂੰ ਬਰੀ ਕਰਤਾ, ਪਰ ਇਹਦੇ ਬਾਵਜੂਦ ਉਹਨੂੰ ਟਿਕਣ ਨਹੀਂ ਦਿੱਤਾ ਜਾਂਦਾ। ਦੂਜੇ ਪਾਸੇ ਸਾਧਵੀ ਪ੍ਰਗਿਆ ਜਿਹੜੀ ਆ ਜਾਂ ਅਸੀਮਾਨੰਦ ਹੁਣੀ ਨੇ, ਉਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ ਕਿਉਂਕਿ ਉਹ ਹਿੰਦੂ ਆ। ਹਿੰਦੂ ਹੋਣ ਦੇ ਲਾਭ ਇੰਨੇ ਜ਼ਿਆਦਾ ਨੇ
ਕਿ ਜੇਕਰ ਛੇਤੀ ਕਿਤੇ ਦਾ ਕੋਈ ਇਸ ਤਰ੍ਹਾਂ ਪਰਚਾ ਬਣਦਾ ਨਹੀਂ, ਪਰ ਜੇ ਬਣ ਜਾਵੇ ਤਾਂ ਬੰਦਾ MP MLA ਬਣ ਜੋਗਾ ਹੋ ਜਾਂਦਾ। ਹੁਣ ਜਦੋਂ ਵੀ ਕੋਈ ਜੈ ਸ਼੍ਰੀ ਰਾਮ ਜਾਂ ਕੋਈ ਹੋਰ ਕਹਾਉਂਦੇ ਵਕਤ, ਕੁੱਟਮਾਰ ਕਰਦੇ ਵਕਤ ਮਾਰ ਮਰਈਆ ਹੋ ਜਾਂਦਾ, ਤੇ ਜਿਹੜਾ ਮੁਕੱਦਮਾ ਦਰਜ ਹੁੰਦਾ ਬੰਦਿਆਂ ਤੇ, ਤਾਂ ਲੋਕ ਉਹਨਾਂ ਬਾਰੇ ਗੱਲਾਂ ਕਰਦੇ ਆ ਕਿ ਕੋਈ ਗੱਲ ਨਹੀਂ, ਇਹ 2-4 ਸਾਲਾਂ ਬਾਅਦ ਆ ਜਾਣਗੇ ਤੇ ਅਗਲੀ ਜਿਹੜੀ ਇਲੈਕਸ਼ਨ ਆ ਉਦੋਂ ਇਹਨਾਂ ਨੂੰ ਕਿਸੇ ਨਾ ਕਿਸੇ ਹਿੰਦੂਤਵੀ ਪਾਰਟੀ ਵੱਲੋਂ ਵਿਧਾਇਕ ਦੀ ਜਾਂ MP ਦੀ ਟਿਕਟ ਮਿਲ ਜਾਣੀ ਹੈ। ਸੋ ਜਿੱਥੇ ਇਹੋ ਜਿਹਾ ਮਾਹੌਲ ਬਣ ਰਿਹਾ ਹੋਵੇ, ਉੱਥੇ ਫਿਰ ਜਿਹੜਾ ਹਿੰਦੂ ਸਾਮਰਾਜ ਦਾ ਮਹਾ ਸੁਪਨਾ, ਜਿਹੜਾ ਰਾਮ ਰਾਜ ਦਾ ਮਹਾ ਸੁਪਨਾ, ਉਹ ਜਦੋਂ ਭਿਆਨਕ ਤੋਂ ਭਿਆਨਕ ਬਣ ਕੇ ਲੋਕਾਂ ਸਾਹਮਣੇ ਆਉਂਦਾ ਤਾਂ ਉਹਦੀ ਹਮਾਇਤ ਵਿੱਚ ਲੋਕਾਂ ਦਾ ਆਉਣਾ ਨਾਮੁਮਕਿਨ ਆ। ਤੇ ਉਸ ਹਿੰਦੂ ਮਹਾ ਸੁਪਨੇ ਦੀ ਪ੍ਰਾਪਤੀ ਦੇ ਲਈ ਜੋ ਢੰਗ ਤਰੀਕੇ ਅਪਣਾਏ ਜਾ ਰਹੇ ਨੇ, ਉਹਨਾਂ ਦੀ ਵੀ ਜੇ ਚਰਚਾ ਕਰੀਏ ਤਾਂ ਇੱਕ ਤਾਂ NSA ਨੈਸ਼ਨਲ ਸਿਕਿਉਰਿਟੀ ਐਕਟ, ਜਿਹੜਾ NSA ਬਣਾਈ ਹੈ, ਜਿਹੜੀ ਨੈਸ਼ਨਲ ਸਿਕਿਉਰਿਟੀ ਏਜੰਸੀ, ਉਹ ਜਿਹੜੀ NSA ਬਣਾਈ ਆ, ਉਹਨੂੰ ਇੰਨੀਆਂ ਕੁ ਪਾਵਰਸ ਦਿੱਤੀਆਂ ਗਈਆਂ ਨੇ, ਤੇ ਨਾਲ UAPA ਨਾਂ ਦਾ ਇੱਕ ਐਕਟ ਲੈ ਆਂਦਾ ਕਿ ਜਿਹੜੇ ਬੰਦੇ ਸਾਡੇ ਹਿੰਦੂ ਸਾਮਰਾਜ ਦੇ ਸੁਪਨੇ ਦੇ ਵਿੱਚ ਅੜਿੱਕਾ ਬਣਦੇ ਆ, ਜਿਹੜੇ RSS ਦੇ ਸੁਪਨੇ ਵਿੱਚ ਅੜਿੱਕਾ ਬਣਦੇ ਆ, ਉਹਨਾਂ ਦਾ ਕੋਈ ਵੀ ਰਾਹ ਸਿਰਾ ਫੜੋ, ਉਹਨਾਂ ਨੂੰ ਦਹਿਸ਼ਤਗਰਦ ਜਾਂ ਭਵਿੱਖ ਦੇ ਦਹਿਸ਼ਤਗਰਦ ਕਹਿ ਕੇ, ਜਾਂ ਕੁਝ ਵੀ ਤੁਸੀਂ ਕਰੋ, NSA ਦੀ ਡਿਊਟੀ ਹੋਈ ਲੱਗ ਗਈ ਆ ਕਿ ਸਾਰੇ ਭਾਰਤ ਵਿੱਚੋਂ ਤੁਸੀਂ ਲਿਸਟਾਂ ਬਣਾਓ, ਤੇ ਉਹ ਜਿਹੜਾ 1-2 ਲੱਖ ਬੰਦਾ ਜਿਹੜਾ ਸਾਡੇ ਵਿਰੋਧ ਵਿੱਚ ਡਟਦਾ ਹੈ, ਉਹਨਾਂ ਦੀ ਕੋਈ ਨਾ ਕੋਈ ਕਮਜ਼ੋਰੀ ਲੱਭ ਕੇ, ਕੋਈ ਨਾ ਕੋਈ ਇਹੋ ਜਿਹੀ ਕੁੰਡੀ ਲੱਭ ਕੇ ਉਹਨਾਂ ਨੂੰ ਟੰਗਣ ਦਾ, ਕਾਨੂੰਨੀ ਤੌਰ ਤੇ ਜੇਲ੍ਹਾਂ 'ਚ ਸੁੱਟਣ ਦਾ, ਉਹਨਾਂ ਨੂੰ ਅੱਤਵਾਦੀ ਗਰਦਾਨਣ ਦਾ। ਕਿਉਂਕਿ ਜਦੋਂ ਕਿਸੇ ਬੰਦੇ ਨੂੰ ਪੈਸੇ ਦੇ ਕਰਕੇ ਜਾਂ ਕਿਸੇ ਨਿੱਕੀ ਮੁੱਟੀ ਗੱਲ ਕਰਕੇ ਜੇਲ੍ਹ ਭੇਜਿਆ ਜਾਵੇ ਤਾਂ ਹੋਰ ਤਰ੍ਹਾਂ ਦੀ ਗੱਲ ਹੁੰਦੀ ਹੈ, ਪਰ ਜਦੋਂ ਉਹਨੂੰ ਅੱਤਵਾਦੀ ਗਰਦਾਨ ਕੇ UAPA ਐਕਟ ਲਾ ਕੇ ਉਹਨੂੰ ਜੇਲ੍ਹ ਭੇਜਿਆ ਜਾਂਦਾ, ਫਿਰ ਉਹ ਬੰਦਾ ਉਹਦੇ ਮਗਰ ਜਿਹੜੇ ਜਿਨ੍ਹਾਂ ਨੇ ਪੈਰਵਾਈ ਵੀ ਕਰਨੀ ਹੁੰਦੀ ਆ, ਉਹ ਵੀ ਡਰ ਜਾਂਦੇ ਆ ਵੀ ਸਾਨੂੰ ਵੀ ਕੁਛ ਇਹਦੇ ਨਾਲ ਖਤਰਾ ਨਾ ਹੋ ਜਾਵੇ। ਤੋਂ ਜਿੱਥੇ ਅਦਾਲਤੀ ਸਿਸਟਮ ਨੂੰ ਆਪਦੇ ਹੱਕ 'ਚ ਭੁਗਤਾਇਆ ਜਾ ਰਿਹਾ, ਜਿੱਥੇ ਕਾਨੂੰਨਾਂ ਨੂੰ ਤੇ ਏਜੰਸੀਆਂ ਨੂੰ ਆਪਦੇ ਹੱਕ 'ਚ ਭੁਗਤਾਇਆ ਜਾ ਰਿਹਾ, ਉੱਥੇ ਹਿੰਦੂ ਸਾਮਰਾਜ ਦੇ ਏਜੰਡੇ ਨੂੰ ਲੈ ਕੇ ਤੁਰ ਰਹੀਆਂ ਜਿਹੜੀਆਂ ਤਾਕਤਾਂ ਨੇ, ਉਹਨਾਂ ਦਾ ਜਿਹੜਾ ਹੈ ਇਹ ਇੱਕ ਸੁਪਨਾ ਹੈ ਕਿ RSS ਜਾਂ ਹਿੰਦੂ ਤਵੀ ਜਿਹੜੀਆਂ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਸਾਰੀਆਂ ਫੋਰਸਸ ਨੇ, ਉਹਨਾਂ ਦੇ ਮਨ ਦੀ ਰੀਝ ਆ ਕਿ ਇੱਕ ਟਾਈਮ ਉਹ ਆਵੇ ਜਦੋਂ ਭਾਰਤ ਦੀ ਜਿਹੜੀ ਪਾਰਲੀਮੈਂਟ ਆ ਉੱਥੇ ਇੱਕ ਵੀ ਮੁਸਲਮਾਨ MP ਨਾ ਹੋਵੇ, ਤੇ ਜਿਹੜਾ ਉੱਥੇ MP ਹੋਣ, ਜਿਹੜੀ ਭਾਜਪਾ ਵਰਗੀ ਜਮਾਤ ਹੋਵੇ, ਉਹਦੇ ਹੋਣ ਤੇ 80% ਦੇ ਲਾਗੇ ਹੋਣ, ਤੇ ਉਹਨਾਂ ਸਾਰਿਆਂ ਦੇ ਵਿੱਚ ਅਪਰ ਕਲਾਸ ਹਿੰਦੂ ਜਿਹੜਾ ਹੈ ਉਹ 50% ਘੱਟੋ ਘੱਟ ਹੋਵੇ, ਤੇ ਜਿਹੜਾ ਮੁਲਕ ਦਾ ਪ੍ਰਧਾਨ ਮੰਤਰੀ ਆ ਜਾਂ ਤਾਂ ਉਹ ਅਪਰ ਕਲਾਸ ਹਿੰਦੂ ਹੋਵੇ, ਜੇ ਬਾਹਮਣ ਹੋਵੇ, ਬ੍ਰਾਹਮਣ ਬਰਾਦਰੀ ਚੋਂ ਹੋਵੇ, ਫਿਰ ਤਾਂ ਬਾਤ ਹੀ ਕੁਛ ਹੋਰ ਹੈ, ਤੇ ਜਿਹੜਾ ਮੁਲਕ ਦਾ ਗ੍ਰਹਿ ਮੰਤਰੀ, ਮੁਲਕ ਦਾ ਜਿਹੜਾ ਹੋਰ ਜਿਹੜੀਆਂ ਵੱਡੀਆਂ ਜਿਹੜੀਆਂ ਕੈਬਨਿਟ ਦੀਆਂ ਪਹਿਲੀਆਂ ਜਿਹੜੀਆਂ ਥਾਵਾਂ ਨੇ, ਉਹਨਾਂ ਸਾਰਿਆਂ ਦੇ ਉੱਤੇ ਵੀ ਬ੍ਰਾਹਮਣ ਜਾਂ ਅਪਰ ਕਲਾਸ ਹਿੰਦੂ ਹੋਣੇ ਚਾਹੀਦੇ। ਤੇ ਨਾਲ ਦੀ ਨਾਲ ਮੁਲਕ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਜੇ ਅਪਰ ਕਲਾਸ ਹਿੰਦੂ ਜਾਂ ਬ੍ਰਾਹਮਣ ਬਣੇ, ਤੇ ਨਾਲ ਰਾਸ਼ਟਰਪਤੀ ਵੀ ਬ੍ਰਾਹਮਣ ਜਾਂ ਅਪਰ ਕਲਾਸ ਹਿੰਦੂ ਬਣਾਈਏ, ਤੇ ਫੌਜਾਂ ਦੇ ਜਰਨੈਲ ਜਾਂ ਜਿਹੜਾ ਸਾਰੀਆਂ ਫੌਜਾਂ ਤਿੰਨਾਂ ਦਾ ਉੱਤੇ ਇੱਕ ਹੁਣ ਕੀ ਮੋਦੀ ਸਾਹਿਬ ਨੇ ਐਲਾਨ ਕੀਤਾ 15 ਅਗਸਤ ਵਾਲੇ ਦਿਨ ਕਿ ਇੱਕ ਹੋਰ ਜਿਹੜਾ ਚੀਫ ਬਣਾਉਣਾ ਹੈਗਾ, ਚੀਫ ਆਫ ਸਟਾਫ, ਉਹ ਜਿਹੜਾ ਸਾਰੀਆਂ ਤਿੰਨਾਂ ਦਾ ਉਹ ਬ੍ਰਾਹਮਣ ਜਾਂ ਅਪਰ ਕਲਾਸ ਹਿੰਦੂ ਹੋਵੇ। ਇਵੇਂ ਹੀ ਸਾਰੇ ਮੁਲਕ ਦੇ ਵਿੱਚ ਜਿੰਨੇ ਸੂਬੇ ਨੇ, ਤੇ ਸਾਰੇ ਸੂਬਿਆਂ ਦੀਆਂ ਜਿਹੜੀਆਂ ਸਰਕਾਰਾਂ ਬਣਨ, ਉਹਨਾਂ ਦੇ ਮੁੱਖ ਮੰਤਰੀ ਜਾਂ ਅਪਰ ਕਲਾਸ ਹਿੰਦੂ ਹੋਣ ਜਾਂ ਬ੍ਰਾਹਮਣ ਹੋਵੇ, ਵੀ ਸਾਰੇ ਭਾਰਤ ਦੇ ਇੱਕ ਟਾਈਮ ਦੇ ਉੱਤੇ ਅਪਰ ਕਲਾਸ ਹਿੰਦੂ ਜਿਹੜੇ ਨੇ ਜਾਂ ਬ੍ਰਾਹਮਣ ਜਿਹੜੇ ਨੇ ਉਹ ਮੁੱਖ ਮੰਤਰੀ ਹੋਣ। ਤਾਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਫੌਜਾਂ ਦੇ ਜਰਨੈਲ ਤੇ ਚੀਫ ਜਿਹੜੇ ਨੇ ਤੇ ਹੋਰ ਜਿਹੜੇ ਅਹੁਦੇ ਨੇ, ਉਹ ਅਪਰ ਕਲਾਸ ਹਿੰਦੂ ਦੇ ਹਵਾਲੇ ਕਰਨ ਦੇ ਨਾਲ ਨਾਲ ਜਿਹੜੀ ਬਿਊਰੋਕ੍ਰੇਸੀ ਆ, ਜਿਹੜੀ ਸਾਡੀ ਨਿਆਇਕ ਪ੍ਰਣਾਲੀ ਆ, ਜਿਵੇਂ ਮਤਲਬ ਕਿ ਭਾਰਤ ਦੇ ਜੱਜ ਨੇ, ਚੀਫ ਜਸਟਿਸ ਆਫ ਇੰਡੀਆ ਆ, ਜਾਂ ਹੋਰ ਇਹੋ ਜਿਹੇ ਅਹੁਦੇ ਨੇ, ਵੀ ਉਹ ਅਪਰ ਕਲਾਸ ਹਿੰਦੂਆਂ ਕੋਲੇ ਹੋਣ। ਇਵੇਂ ਹੀ ਜਿਹੜੇ ਸੂਬਿਆਂ ਦੇ ਵਿੱਚ ਪੁਲਿਸ ਅਧਿਕਾਰੀ ਨੇ, ਉਹ ਜਿਹੜੇ DGP ਆ, ਤਾਂ ਇੱਕ ਇਹੋ ਜਿਹੀ ਸਥਿਤੀ ਨੂੰ, ਜਿਹਨੂੰ ਚਾਹੇ 15 ਸਾਲ ਲੱਗਣ, 50 ਸਾਲ ਲੱਗਣ, ਉਹ ਇੱਕ ਸੁਪਨਾ, ਮਹਾ ਸੁਪਨਾ ਜਿਹੜਾ ਹੈਗਾ ਨਾ ਹਿੰਦੂ ਰਾਜ ਦਾ ਜਾਂ ਹਿੰਦੂ ਸਾਮਰਾਜ ਦਾ, ਉਹਦੇ ਵਿੱਚ ਜਿਹੜਾ RSS ਦਾ ਏਜੰਡਾ ਹੈ
ਉਹ ਏਜੰਡਾ ਇਹ ਆ ਕਿ ਇੱਕ ਵੇਲਾ ਇਹ ਆਵੇ ਕਿ ਸਾਰੇ ਭਾਰਤ ਦੇ ਸੂਬਿਆਂ ਵਿੱਚ ਤੇ ਕੇਂਦਰ ਦੇ ਵਿੱਚ ਜਿਹੜਾ ਹੈਗਾ 50% ਬ੍ਰਾਹਮਣ ਹੋਵੇ ਤੇ ਜਿਹੜਾ ਬਾਕੀ ਆ ਉੱਥੇ ਉੱਤੇ ਵੀ ਜਿਹੜਾ ਅਪਰ ਕਲਾਸ ਹਿੰਦੂ ਆ ਉਹ ਹੋਵੇ। ਰਿਜ਼ਰਵੇਸ਼ਨ ਜਿਹੜੀ ਆ ਉਹ ਰੱਦ ਕੀਤੀ ਜਾਵੇ ਤੇ ਬਾਕੀ ਜਿਹੜੀਆਂ ਅਦਰ ਹੈਗੀਆਂ ਨੇਗੀਆਂ ਇੱਥੇ ਮਾਈਨੋਰਟੀਜ਼ ਉਹਨਾਂ ਵਿੱਚੋਂ ਮੁਸਲਮਾਨਾਂ ਦਾ ਤਾਂ ਕੋਈ ਬੰਦਾ MLA MP ਮਤਲਬ ਬਣੇ ਹੀ ਨਾ ਵੀ ਇਸ ਤਰੀਕੇ ਦੇ ਹਾਲਾਤ ਬਣ ਜਾਣ ਤੇ ਇੱਕ ਇੱਕ ਸੀਟ ਜਿਹੜੀ ਹੈ ਵਿਧਾਨ ਸਭਾ ਦੀ, ਇੱਕ ਇੱਕ ਸੀਟ ਜਿਹੜੀ MP ਸੀਟ ਆ ਪਾਰਲੀਮੈਂਟ ਦੀ ਸੀਟ ਆ, ਉਹ ਸੀਟ ਦੀ ਸਿਆਸੀ ਬਣਤਰ ਉੱਥੇ ਜਮ੍ਹਾਂ ਘਟਾਓ ਕਰਕੇ ਮਾਹੌਲ ਇਹੋ ਜਿਹਾ ਬਣਾ ਦਿੱਤਾ ਜਾਵੇ ਕਿ ਲੋਕ ਜਿਹੜੇ ਨੇ ਉਹ ਖੁਦ ਉਸ ਚੀਜ਼ ਨੂੰ ਛੱਡ ਕੇ ਤਿਆਗ ਕੇ ਮਤਲਬ ਕਹਿਣ ਕਿ ਅਸੀਂ ਸਿਆਸਤ ਵਿੱਚੋਂ ਪਾਸੇ ਹਟਦੇ ਹਾਂ, ਅਸੀਂ ਫਲਾਣੇ ਤੋਂ ਬਾਕੀ ਲੋਕਾਂ ਨੂੰ ਉਵੇਂ ਜਿਵੇਂ ਕਿਸੇ ਵੇਲੇ ਸ਼ੂਦਰ ਕਹਿ ਕੇ ਭਾਰਤ ਦੇ ਮੂਲ ਵਾਸੀਆਂ ਨੂੰ ਸਾਰੀ ਜਿਹੜੀ ਸੱਤਾ ਸੀ ਜਾਂ ਸੱਤਾ ਦਾ ਗਲਿਆਰਾ ਸੀ ਉਹਦੇ ਚੋਂ ਬਾਹਰ ਕੱਢਿਆ ਗਿਆ ਸੀਗਾ, ਉਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਮੋਨੋਪਲੀ ਬਣਾਉਣ ਦੇ ਲਈ ਹਿੰਦੂ ਸਾਮਰਾਜ ਦੇ ਏਜੰਡੇ ਨੂੰ ਲੈ ਕੇ ਤੁਰੀਆਂ ਹੋਈਆਂ ਤਾਕਤਾਂ ਜਿਹੜੀਆਂ ਨੇ ਉਹ ਸਰਗਰਮ ਨੇ। ਤੇ ਇਹਦੇ ਨਾਲ ਨਾਲ ਫਿਰ ਇਹ ਹੈਗਾ ਕਿ ਹਿੰਦੂ ਸਾਮਰਾਜ ਦੇ ਪੱਖ ਦੇ ਵਿੱਚ ਚੀਜ਼ਾਂ ਨੂੰ ਭੁਗਤਾਉਣ ਦੇ ਲਈ ਲੋਕਾਂ ਦੀ ਮਾਨਸਿਕਤਾ ਦੇ ਵਿੱਚੋਂ ਜਿਹੜੀਆਂ ਆਪੋ ਆਪਦੀਆਂ ਬੋਲੀਆਂ ਪ੍ਰਤੀ, ਆਪੋ ਆਪਦੇ ਧਰਮਾਂ ਪ੍ਰਤੀ, ਆਪੋ ਆਪਦੀਆਂ ਸੱਭਿਆਚਾਰਾਂ ਪ੍ਰਤੀ, ਆਪਦੇ ਹਿੱਤਾਂ ਪ੍ਰਤੀ ਜਿਹੜੀ ਉਹਨਾਂ ਦੀ ਅਵੇਅਰਨੈਸ ਆ ਵੀ ਉਹਨੂੰ ਡਿਲੀਟ ਕਰਕੇ, ਉਹਨੂੰ ਘਟਾ ਕੇ, ਉਹਨੂੰ ਮਲੀਨ ਕਰਕੇ, ਮੱਧਮ ਕਰਕੇ ਵੀ ਸਿੱਖੀ ਦੀ ਜਿਹੜੀ ਅਣਖ ਗੈਰਤ ਵਾਲੀ ਗੱਲ ਆ ਜਾਂ ਆਪਦੇ ਧਰਮ ਕੌਮ ਲਈ ਬੋਲੀ ਲਈ ਲੜ ਜਾਣ ਬਣਨ ਵਾਲਾ ਮਾਦਾ ਆ ਉਹਨੂੰ ਘਟਾਉਣਾ ਆ, ਮੱਧਮ ਕਰਨਾ ਤੇ ਰਾਸ਼ਟਰਵਾਦੀ ਟਾਈਪ ਦਾ ਸਿੱਖ ਜਿਹੜਾ ਹੈ ਤੇ ਰਾਸ਼ਟਰਵਾਦੀ ਟਾਈਪ ਦਾ ਜਿਹੜਾ ਮੁਸਲਮਾਨ ਆ, ਰਾਸ਼ਟਰਵਾਦੀ ਟਾਈਪ ਦਾ ਮਤਲਬ ਜਿਹੜਾ ਹੈਗਾ ਸਾਰਾ ਵੀ ਜਿਹੜਾ ਹਿੰਦੂ ਹਿੱਤ ਵਿੱਚ ਭੁਗਤ ਸਕੇ, ਜਿਹੜਾ ਮਤਲਬ ਪ੍ਰਕਾਸ਼ ਸਿੰਘ ਬਾਦਲ ਵਰਗਾ ਸਿੱਖ ਵਾ ਵੀ ਸਾਰੇ ਸਿੱਖ ਉਦਾਂ ਦੇ ਬਣ ਜਾਣ। ਤੋ ਇਸ ਤਰੀਕੇ ਦੀ ਜਿਹੜੀ ਗੱਲ ਆ ਉਹਨੂੰ ਅੱਗੇ ਵਧਾਇਆ ਜਾ ਰਿਹਾ ਔਰ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਇਹਦੇ ਉੱਤੇ ਬੜਾ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਜਿਹੜਾ ਹੈਗਾ ਲਾਉਣ ਦਾ ਪੀੜਾ ਵਾ ਸਾਹਮਣੇ ਇਹਦੇ। ਪਰ ਉਹ ਕਿਵੇਂ ਲੱਗੇਗਾ ਜਦੋਂ ਹਿੰਦੂ ਮਹਾ ਸਾਮਰਾਜ ਦਾ ਸੁਪਨਾ ਜਿਹੜਾ ਹੈਗਾ ਲੈ ਕੇ ਤੁਰੀਆਂ ਹੋਈਆਂ ਤਾਕਤਾਂ ਦੇ ਕੰਮਕਾਰ ਨੂੰ ਦੇਖਦੇ ਆ, ਉਦੋਂ ਜਦੋਂ ਇਹ ਰਿਜ਼ਲਟ ਦੇਖਦੇ ਆ, ਨਤੀਜੇ ਦੇਖਦੇ ਆ, ਉਹਦੇ ਸਾਹਮਣੇ ਖੜਨ ਦੇ ਲਈ ਜਿਹੜੀਆਂ ਮਾਈਨੋਰਟੀਜ਼ ਨੇ ਖੜਨਾ ਸੀ। ਹੁਣ ਸਭ ਤੋਂ ਵੱਡੀ ਮਾਈਨੋਰਟੀ ਜਿਹੜੀ ਆ ਉਹ ਭਾਰਤ ਵਿੱਚ ਵਸਣ ਵਾਲੇ ਮੁਸਲਮਾਨ ਤੇ ਮੁਸਲਮਾਨ ਜਿਹੜਾ ਹੈ ਇਸ ਵੇਲੇ ਉਹ ਚੌਫਾਲ ਡਿੱਗਿਆ ਪਿਆ। ਕਸ਼ਮੀਰ ਦੇ ਵਿੱਚ ਹੋਣ ਵਾਲੀਆਂ ਕਸ਼ਮੀਰੀਆਂ ਦੇ ਉੱਤੇ, ਕਸ਼ਮੀਰੀ ਮੁਸਲਮਾਨਾਂ ਦੇ ਉੱਤੇ ਜ਼ੁਲਮ ਬੜਾ ਵੱਡਾ ਵਾ, ਪਰ ਇਹ ਸਾਨੂੰ ਮੰਨਣਾ ਪਊਗਾ ਕਿ ਸਾਰੇ ਭਾਰਤ ਦਾ ਮੁਸਲਮਾਨ ਜਿਹੜਾ ਸੁੰਨ ਹੋਇਆ ਬੈਠਾ। ਮਲੇਰਕੋਟਲਾ ਪੰਜਾਬ ਦੇ ਵਿੱਚ ਮੁਸਲਮਾਨਾਂ ਦਾ ਗੜ੍ਹ ਮੰਨਿਆ ਜਾਂਦਾ, ਅਸੀਂ ਉੱਥੇ ਕੋਈ ਵੱਡੀ ਭਾਵਕ ਜਿਹੜੀ ਰਿਐਕਸ਼ਨ ਆ ਉਹ ਨਹੀਂ ਦੇਖ ਪਾਏ। ਇਵੇਂ ਹੀ ਬਾਕੀ ਭਾਰਤ ਵਿੱਚ ਵੀ ਹਾਂ ਸਿੰਬੋਲਿਕ ਤੌਰ ਦੇ ਉੱਤੇ ਕਈ ਥਾਵਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਵਿਰੋਧ ਜ਼ਰੂਰ ਕੀਤੇ ਨੇ, ਪਰ ਭਾਰਤੀ ਮੁਸਲਮਾਨ ਜਿਹੜਾ ਹੈ ਉਹਨੇ ਇਹਦੇ ਉੱਤੇ ਪ੍ਰਤੀਕਿਰਿਆ ਕਸ਼ਮੀਰ ਦੇ ਬਾਰੇ ਵੀ ਨਹੀਂ ਕੀਤੀ। ਔਰ ਜਿਹੜਾ ਜੈ ਸ਼੍ਰੀ ਰਾਮ ਵਾਲਾ ਵੀ ਹੈ ਕੁੱਟ ਕਟਾਪਾ ਚੱਲ ਰਿਹਾ ਉਹਦੇ ਵਿੱਚ ਵੀ ਉਹ ਪ੍ਰਤੀਕਿਰਿਆ ਨਹੀਂ ਕਰ ਪਾਏ। ਜੇ ਭਾਰਤ ਦੀ ਸਭ ਤੋਂ ਵੱਡੀ ਮਾਈਨੋਰਟੀ ਮੰਨੇ ਜਾਂਦੇ ਮੁਸਲਮਾਨਾਂ ਦਾ ਇਹ ਹਾਲ ਆ ਤਾਂ ਦਲਿਤਾਂ ਦਾ, ਬੋਧੀਆਂ ਦਾ, ਜੈਨੀਆਂ ਦਾ ਜਾਂ ਹੋਰਾਂ ਦਾ ਕੀ ਹਾਲ ਹੋਊਗਾ। ਤੇ ਆਮ ਜਿਹੜਾ ਸਿੱਖ ਸਫਾਂ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਜਿੰਨੀ ਆਬਾਦੀ ਮੁਸਲਮਾਨਾਂ ਦੀ ਆ ਇਹਦੇ ਨਾਲੋਂ ਅੱਧੀ ਵੀ ਸਿੱਖਾਂ ਕੋਲੇ ਹੁੰਦੀ ਨਾ ਤਾਂ ਜੋ ਕੁਝ ਮੁਸਲਮਾਨਾਂ ਨਾਲ ਪਿਛਲੇ 2-4 ਸਾਲਾਂ ਤੋਂ ਹੋ ਰਿਹਾ ਉਹ ਕਰਕੇ ਦਿਖਾਉਂਦੇ। ਤੋ ਇਹ ਜਦੋਂ ਸਿੱਖ ਕਹਿ ਰਿਹਾ ਹੈਗਾ ਤਾਂ ਉਹਦਾ ਮਤਲਬ ਹੈਗਾ ਕਿ ਅਸੀਂ ਲੜਾਂਗੇ। ਤੋ ਸਿੱਖ ਦੀ ਜਿਹੜੀ ਰੜਕ ਕੱਢਣ ਦੇ ਲਈ ਇੱਥੇ NSA ਜਿਹੜਾ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਰਾਹੀਂ ਪਿਛਲੇ 3-4 ਸਾਲ ਤੋਂ ਉਹਨਾਂ ਸਾਰਿਆਂ ਰੜਕ ਵਾਲਿਆਂ ਸਿੱਖਾਂ ਦੇ ਰਗੜ ਵਾਲੇ ਕੱਢਣ ਦੇ ਲਈ ਯਤਨ ਜਾਰੀ ਨੇ। ਸੱਦਿਆ ਜਾਂਦਾ, ਪੁੱਛ-ਗਿੱਛਾਂ ਕੀਤੀਆਂ ਜਾਂਦੀਆਂ ਨੇ, UAPA ਐਕਟ ਦੀਆਂ ਜਿਹੜੀਆਂ ਸੋਧਾਂ ਨੇਗੀਆਂ ਉਹ ਇਹਨਾਂ ਤੇ ਵਰਤੀਆਂ ਜਾਣੀਆਂ ਨੇ। ਇਸੇ ਕਰਕੇ ਜਿਹੜਾ 15 ਅਗਸਤ ਦਾ ਕੱਲ ਗਹਿ ਗੱਡਮਾ ਵਿਰੋਧ ਉਹਨਾਂ ਅਣਖ ਗੈਰਤ ਵਾਲਿਆਂ ਸਿੱਖਾਂ ਨੇ ਕੀਤਾ, UAPA ਐਕਟ ਦਾ ਵਿਰੋਧ ਕੀਤਾ। ਕਸ਼ਮੀਰ ਦੇ ਵਿੱਚ ਜਿਹੜਾ ਕੁਛ ਗੰਦ ਪਾਇਆ ਵਾ ਇੰਡੀਆ ਨੇ ਉਹਦੇ ਖਿਲਾਫ, ਗੰਦ ਦੇ ਖਿਲਾਫ ਪ੍ਰੋਟੈਸਟ ਕੀਤਾ। ਕਾਲਾ ਦਿਹਾੜਾ ਮਨਾਇਆ ਸਿੱਖਾਂ ਨੇ ਕੱਲ। ਤੇ ਉਹ ਜਿਹੜੀ ਅਣਖ ਗੈਰਤ ਵਾਲਿਆਂ ਦੀ ਜਿਹੜੀ ਉਹਨਾਂ ਦੀ ਬੋਲਤੀ ਬੰਦ ਕਰਨ ਦੇ ਲਈ, ਉਹਨਾਂ ਦੇ ਉਹਨੂੰ ਪੈਰਾਂ ਹੇਠ ਧਰਨ ਦੇ ਲਈ ਹੌਲੀ-ਹੌਲੀ ਸਟ੍ਰੈਟਜੀ ਬਣ ਰਹੀ ਆ ਤਾਂ ਕਿ ਉਹਨਾਂ ਦੇ ਕਸਬਲ ਜਿਹੜੇ ਆ ਉਹ ਨਿਕਲ ਜਾਣ ਜਾਂ ਉਹ ਝੁਕ ਜਾਣ ਜਾਂ ਫਿਰ ਉਹਨਾਂ ਦੇ ਉਹ ਜਿਹੜਾ ਕੁਝ ਕਸ਼ਮੀਰ 'ਚ ਹੋਇਆ ਉਹ ਇੱਥੇ ਵੀ ਕਰਨਾ ਹੈਗਾ। ਜਿਵੇਂ ਕਸ਼ਮੀਰ ਦੇ ਵਿੱਚ ਪਹਿਲਾਂ ਮਾਹੌਲ ਬਣਾਇਆ ਗਿਆ ਤੇ ਫਿਰ ਉੱਥੇ ਜਿਹੜਾ ਸੀਗਾ ਜੰਮੂ ਨੂੰ ਵੱਖਰਾ ਕੱਢ ਲਿਆ ਗਿਆ ਤੇ ਦੂਜੇ ਪਾਸੇ ਉਹਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਜਿਹੜਾ ਹੈ
ਉਹ ਬਣਾ ਲਿਆ ਗਿਆ। ਇੱਥੇ ਪੰਜਾਬ ਬਾਰੇ ਵੀ ਇਹ ਗੱਲ ਆਖੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੰਮੂ, ਹਿਮਾਚਲ ਅਤੇ ਹਰਿਆਣੇ ਦੇ ਵਿਚਾਲੇ ਜਿਹੜਾ ਜਲੰਧਰ, ਲੁਧਿਆਣਾ, ਮੋਹਾਲੀ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੋਪੜ ਤੇ ਇਹ ਸਾਰੀ ਜਿਹੜੀ ਬੈਲਟ ਆ, ਇੱਥੇ ਹਿੰਦੀ ਤੇ ਹਿੰਦੂ ਬੋਲੀ, ਹਿੰਦੂਆਂ ਦਾ ਬੋਲਬਾਲਾ ਜਿਹੜਾ ਕਰਵਾ ਕੇ, ਕਿਉਂਕਿ ਡੈਮੋਗ੍ਰਾਫਿਕ ਪਿਕਚਰ ਬਦਲਣੀ, ਇਸ ਖਿੱਤੇ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਵਿਦੇਸ਼ਾਂ ਨੂੰ ਵੀ ਜਾ ਰਹੇ ਆ ਲੋਕ, ਤੇ ਇੱਥੇ ਦੂਜੇ ਬੋਲੀਆਂ ਤੇ ਦੂਜੇ ਧਰਮਾਂ ਦੇ ਲੋਕਾਂ ਦਾ ਵਸੇਬਾ ਦਿਨੋਂ ਦਿਨ ਵੱਧ ਰਿਹਾ। ਤੋਂ ਇਹਨਾਂ ਸੀਟਾਂ ਦੇ ਉੱਤੇ ਇਹ ਜਿਹੜਾ ਜ਼ਿਲ੍ਹੇ ਨੇ, ਇਹਨਾਂ ਜ਼ਿਲ੍ਹਿਆਂ ਦਾ ਇੱਕ ਵੱਖਰਾ ਸੂਬਾ ਬਣਾਇਆ ਜਾ ਸਕਦਾ। ਤੇ ਬਾਕੀ ਜਿਹੜਾ ਬਠਿੰਡਾ ਤੋਂ ਲੈ ਕੇ ਅੰਮ੍ਰਿਤਸਰ ਤੱਕ ਦਾ ਇਲਾਕਾ ਹੈ, ਇਹ ਸਾਰੀ ਬੈਲਟ ਨੂੰ ਯੂਟੀ ਬਣਾ ਕੇ, ਜਿਵੇਂ ਜੰਮੂ ਕਸ਼ਮੀਰ ਨੂੰ ਕੇਂਦਰ ਨੇ ਆਪਦੇ ਹੱਥਾਂ ਵਿੱਚ ਲੈ ਲਿਆ ਹੈ, ਵੀ ਉਵੇਂ ਕਰਨ ਦਾ ਇਰਾਦਾ ਹੈ। ਤੇ ਜੇਕਰ ਇੰਜ ਵਾਪਰਦਾ ਹੈ ਤਾਂ ਫਿਰ ਇਹ ਸਿੱਖ ਸ਼ਕਤੀ ਨੂੰ, ਪੰਜਾਬ ਨੂੰ ਬੜਾ ਕਰਾਰਾ ਜਿਹੜਾ ਝਟਕਾ ਹੈਗਾ ਉਹ ਲੱਗ ਸਕਦਾ, ਜਿਹੜਾ ਕਿ ਭਵਿੱਖ ਦੇ ਵਿੱਚ, ਚਾਹੇ ਉਹ ਜਿਹੜੀ ਅਸੀਂ ਪਹਿਲਾਂ ਗੱਲ ਕਹੀ ਆ ਕਿ ਜਿਹੜੀ ਆਦਰਸ਼ਕ ਇੱਕ ਸਥਿਤੀ ਹਿੰਦੂ ਸਾਮਰਾਜ ਨੂੰ ਵਾਰਾ ਖਾਂਦੀ ਆ ਕਿ ਅਸੀਂ ਭਾਰਤ ਵਿੱਚ ਇੱਕ ਵਾਰੀ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਅਪਰ ਕਲਾਸ ਹਿੰਦੂ ਜਿਹੜਾ ਉਹਨੂੰ ਮੁੱਖ ਮੰਤਰੀ ਬਣਾਉਣਾ, ਤੇ ਅਪਰ ਕਲਾਸ ਉਸ ਟਾਈਮ ਜਿਹੜਾ ਹਿੰਦੂ ਆ ਉਹੀ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਵਰਗੇ ਜਿਹੜੇ ਅਹਿਮ ਅਹੁਦੇ ਆ, ਤੇ ਫੌਜਾਂ ਦੇ ਵਿੱਚ ਤੇ ਬਿਊਰੋਕ੍ਰੇਸੀ, ਚੀਫ ਜਸਟਿਸ ਆਫ ਇੰਡੀਆ ਤੱਕ, ਮਤਲਬ ਇੱਕ ਇਹੋ ਜੀ ਉਸ ਮੌਕੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਇਹ ਪ੍ਰੋਜੈਕਟ ਚੱਲ ਰਿਹਾ ਹੈਗਾ ਕਿ ਉਦੋਂ ਫਿਰ ਜਿਹੜਾ ਹੈਗਾ ਪੰਜਾਬ ਦੇ ਲਈ ਇਹ ਸਥਿਤੀ ਪੈਦਾ ਕਰ ਦੇਣੀ ਆ ਕਿ ਪੰਜਾਬ ਦੇ ਵਿੱਚ ਇੱਕ ਹੋਰ ਹਿੰਦੂ ਸੂਬਾ, ਹਿੰਦੂ ਤੇ ਹਿੰਦੀ ਬੋਲੀ ਬੋਲਣ ਵਾਲਿਆਂ ਦਾ ਸੂਬਾ ਜਿਹੜਾ ਹੈ ਉਹ ਕੱਢ ਲਿਆ ਜਾਵੇ। ਬਾਕੀ ਇਲਾਕੇ ਨੂੰ ਜੰਮੂ ਵਾਂਗੂ, ਚੰਡੀਗੜ੍ਹ ਵਾਂਗੂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਲਿਆ ਜਾਵੇ। ਹੁਣ ਇਹ ਸਾਰਾ ਕੁਝ ਜਿਹੜਾ ਹੈ ਜਦੋਂ ਵਾਪਰ ਰਿਹਾ, ਉਸ ਮੌਕੇ ਅਸੀਂ ਦੇਖ ਰਹੇ ਹੈਗੇ ਆ ਕਿ ਇੱਕ ਇਹਦੇ ਖਿਲਾਫ ਜਿਹੜੀਆਂ ਚੀਜ਼ਾਂ ਉੱਠ ਰਹੀਆਂ ਨੇ, ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ 15 ਅਗਸਤ ਵਾਲੇ ਦਿਨ ਖਾਲਿਸਤਾਨੀ ਧਿਰਾਂ ਨੇ, ਪੰਥਕ ਧਿਰਾਂ ਨੇ, ਸਿੱਖ ਸੰਗਤਾਂ ਨੇ, ਸਿੱਖ ਜਥੇ, ਇਸ ਵਾਰ ਕਾਲੇ ਦਿਹਾੜਾ ਜਦੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਇਹਨਾਂ ਜਥੇਬੰਦੀਆਂ ਵੱਲੋਂ, ਆਮ ਸੰਗਤਾਂ ਵੱਲੋਂ, ਆਮ ਸਿੱਖ ਸਮਾਜ ਵਿੱਚੋਂ, ਪੰਜਾਬ ਦੇ ਵਿੱਚੋਂ ਜਿਹੜਾ ਬਹੁਤ ਹੀ ਵਧੀਆ ਚੰਗਾ ਹੁੰਗਾਰਾ ਮਿਲਿਆ, ਕਿਉਂਕਿ ਲੋਕ ਵੀ ਇਸ ਗੱਲ ਨੂੰ ਦੇਖ ਰਹੇ ਆ ਕਿ ਜ਼ੁਲਮ ਵੱਧ ਰਿਹਾ। ਹੁਣ ਆਮ ਪਬਲਿਕ ਫੀਲ ਕਰਨ ਲੱਗ ਪਈ ਆ, ਆਮ ਜਨਤਾ ਫੀਲ ਕਰਨ ਲੱਗ ਪਈ ਹੈ, ਮਹਿਸੂਸ ਹੋ ਰਿਹਾ ਹੈਗਾ ਕਿ ਹਿੰਦੂ ਕੱਟੜਵਾਦ ਦਿਨੋਂ ਦਿਨ ਸਾਡੇ ਉੱਤੇ ਛਾ ਰਿਹਾ। ਤੇ ਜਿਵੇਂ ਭਾਰਤੀ ਮੀਡੀਆ ਦੇ ਰਾਹੀਂ ਹਿੰਦੂ ਤਵ ਨੂੰ ਲੋਕਾਂ ਤੇ ਥੋਪਿਆ ਜਾ ਰਿਹਾ, ਵਿਰੋਧੀ ਵੱਖਰੀ ਆਵਾਜ਼ ਬਰਦਾਸ਼ਤ ਨਹੀਂ ਕੀਤੀ ਜਾ ਰਹੀ, ਉਹ ਜਿਹੜਾ ਕੁਝ ਚੱਲ ਰਿਹਾ ਹੈਗਾ ਉਹਦੇ ਉੱਤੇ ਹੁਣ ਆਮ ਲੋਕਾਂ ਦੀ ਚਿੰਤਾ ਜਿਹੜੀ ਆ ਉਹ 15 ਅਗਸਤ ਵਾਲੇ ਦਿਨ ਦੇਖੀ ਗਈ ਆ। ਤੇ ਨਾਲ ਦੀ ਨਾਲ ਜਿਹੜਾ ਹੈਗਾ ਪੰਜਾਬ ਦਾ ਦਲਿਤ ਆ, ਜਿਹੜਾ ਬਾਕੀ ਸਾਰੇ ਭਾਰਤ ਦਾ ਦਲਿਤ ਵਾ, ਨਾਲੇ ਉਹ ਛਿੱਤਰ ਖਾਂਦਾ ਹਿੰਦੂ ਤਵੀਆਂ ਤੋਂ, ਤੇ ਨਾਲੇ ਉਹ ਜੈ ਸ਼੍ਰੀ ਰਾਮ ਵੀ ਕਹਿੰਦਾ, ਹਿੰਦੂ ਕਰਮਕਾਂਡ ਸਾਰੇ ਉਹ ਕਰਦਾ ਕਰਾਉਂਦਾ। ਪਰ ਪੰਜਾਬ ਦਾ ਹਿੰਦੂ ਜਿਹੜਾ ਹੈ ਉਹ ਇੱਥੇ ਸਿੱਖ ਧਰਮ ਦੇ ਬੋਲਬਾਲੇ ਹੋਣ ਕਰਕੇ ਇੱਥੋਂ ਦੇ ਹਿੰਦੂ ਦਾ, ਇੱਥੋਂ ਦੇ ਦਲਿਤ ਦਾ ਜਿਹੜਾ ਹੈਗਾ ਇੱਕ ਵੱਖਰਾ ਹੀ ਜਲਵਾ ਜਲਾਓ ਹੈ। ਤੋ ਜਦੋਂ ਭਗਤ ਰਵਿਦਾਸ ਜੀ ਦਾ ਧਰਮ ਸਥਾਨ ਨੂੰ ਢਹਿ ਢੇਰੀ ਕੀਤਾ ਗਿਆ, ਉਸ ਦਿਨ ਜਿਹੜਾ ਪੰਜਾਬ ਬੰਦ ਦਾ ਸੱਦਾ ਹੋਇਆ, ਉਹ ਇਕੱਲੇ ਪੰਜਾਬ 'ਚ ਹੀ ਕਿਉਂ ਬੰਦ ਹੋ ਸਕਿਆ? ਕਿਉਂਕਿ ਬਾਕੀ ਭਾਰਤ ਦਾ ਜਿਹੜਾ ਦਲਿਤ ਵਾ ਅਜੇ ਉਹਦੀ ਰੀੜ੍ਹ ਦੀ ਹੱਡੀ ਜਿਹੜੀ ਹੈਗੀ ਆ ਉਸ ਤਰੀਕੇ ਨਾਲ ਨਹੀਂ ਤਣੀ ਹੋਈ ਜਿਵੇਂ ਕਿ ਪੰਜਾਬ ਦੇ ਦਲਿਤ ਦੀ ਆ। ਤੇ ਇੱਥੇ ਸਿੱਖਾਂ ਦਾ ਇਲਾਕਾ, ਸਿੱਖਾਂ ਦਾ ਖਿੱਤਾ ਹੋਣ ਕਰਕੇ ਸਿੱਖਾਂ ਦਾ ਸਾਥ ਮਿਲ ਜਾਂਦਾ। ਬਾਕੀ ਸਾਰੇ ਭਾਰਤ ਦੇ ਵਿੱਚ ਜਿਹੜਾ ਜਦੋਂ ਦਲਿਤਾਂ ਉੱਤੇ ਵਧੀਕੀ ਜ਼ੁਲਮ ਕੋਈ ਹੁੰਦਾ, ਉਦੋਂ ਉੱਥੇ ਬਾਕੀ ਜਿਹੜੀਆਂ ਕਾਸਟਸ, ਬਾਕੀ ਜਿਹੜੀਆਂ ਬਰਾਦਰੀਆਂ ਬਸਦੀਆਂ ਨੇ, ਉਹ ਸਗਾਂ ਤੇ ਖਿੱਲੀ ਉਡਾਉਣ ਵਾਲੇ ਅੰਦਾਜ਼ ਵਿੱਚ ਹੁੰਦੇ ਆ ਕਿ ਤੁਸੀਂ ਕੌਣ ਹੁੰਦੇ ਹੋ, ਐਵੇਂ ਤੁਸੀਂ ਤੁਰੇ ਫਿਰਦੇ ਆ। ਤੋ ਇੱਥੇ ਉਸ ਦਿਨ ਪੰਜਾਬ ਬੰਦ ਵਾਲੇ ਦਿਨ ਇੱਕ ਦਲਿਤ ਲੀਡਰ ਜਿਹੜਾ ਸ਼ਿੰਗਾਰਾ ਰਾਮ ਸ਼ਹੂੰਗੜਾ ਕਰਕੇ ਹੈ, ਉਹਨੇ ਜਿਹੜੀ ਤਕਰੀਰ ਕੀਤੀ, ਜਿਹਦੇ ਵਿੱਚ ਉਹਨੇ ਉਹ ਗੱਲਾਂ ਕਹਿਤੀਆਂ ਜਿਹੜੀਆਂ ਕਿ ਅਸਲ ਵਿੱਚ ਦਲਿਤ ਚੇਤਨਾ ਜਿਹੜੀ ਜਿਸ ਗੱਲ ਦੇ ਆਲੇ ਦੁਆਲੇ ਘੁੰਮ ਰਹੀ ਹੈ ਇਸ ਵੇਲੇ ਕਿ ਉਹ ਬ੍ਰਾਹਮਣਵਾਦ ਤੋਂ ਦੁਖੀ ਹੋ ਰਹੇ ਨੇ। ਜਦੋਂ ਉਹ ਜਿੰਨਾ ਟਾਈਮ ਤਾਂ ਹਿੰਦੂ ਤਵੀਆਂ ਨੇ ਆਪਦਾ ਇਹ ਪੁੱਠਾ ਜਿਹੜਾ ਕਰੂਪ ਚਿਹਰਾ ਉਹਨਾਂ ਨੂੰ ਨਹੀਂ ਸੀ ਦਿਖਾਇਆ ਤੇ ਉਹ ਚੱਲੀ ਜਾਂਦੇ ਸੀ, ਬੇਸ਼ੱਕ ਪਿਛਲੇ ਸਦੀਆਂ ਤੋਂ ਕਈਆਂ ਤੋਂ ਚੱਲ ਰਹੇ ਨੇ, ਪਰ ਇੱਕ ਨਾ ਇੱਕ ਦਿਨ ਤਾਂ ਇਹ ਗੱਲ ਹੋਣੀ ਹੋਈ ਸੀ ਤੇ ਹੋ ਰਹੀ ਆ। ਤੋ ਇਸ ਵੇਲੇ ਜਿਹੜੀ ਦਲਿਤਾਂ ਦੀ ਚੇਤਨਾ ਆ ਉਹਦੇ ਵਿੱਚੋਂ ਸ਼ਿੰਗਾਰਾ ਰਾਮ ਸ਼ਹੂੰਗੜਾ ਦੀ ਉਹ ਤਕਰੀਰ ਨਿਕਲੀ ਆ, ਜਿਹਦੇ ਵਿੱਚ ਉਹਨੇ ਰਮਾਇਣ ਦੇ ਬਾਰੇ ਵੀ ਤੇ ਉਹਨੇ ਦੇਵੀ ਦੇਵਤਿਆਂ ਦੇ ਬਾਰੇ ਵੀ ਜੋ ਕੁਝ ਕਿਹਾ, ਖਾਸ ਤੌਰ ਤੇ ਉਹਨੇ ਲਾਹੌਰੀ ਰਾਮ ਬਾਲੀ ਜਿਹੜਾ ਉਹਨਾਂ ਦਾ ਇੱਕ ਬੜਾ ਚੰਗਾ ਥਿੰਕਰ ਆ, ਉਹਦੀਆਂ ਲਿਖਤਾਂ ਦਾ ਜ਼ਿਕਰ ਕੀਤਾ, ਹਿੰਦੂਇਜ਼ਮ ਧਰਮ ਜਾਂ ਕਲੰਕ। ਤੇ ਉਹ ਹਿੰਦੂਇਜ਼ਮ ਧਰਮ ਜਾਂ ਕਲੰਕ ਜਿਹੜੀ ਕਿਤਾਬ ਆ ਜਾਂ ਹੋਰ ਲਿਖਤਾਂ ਨੇ, ਉਹਦੇ ਬਹਾਨੇ ਜਿਹੜੀਆਂ ਗੱਲਾਂ ਕੀਤੀਆਂ, ਉਹਦੇ ਤੋਂ ਜਿਹੜਾ ਹੈ
ਭਾਰਤ ਦਾ ਜਿਹੜਾ ਹਿੰਦੂ ਕੱਟੜਵਾਦ ਆ ਉਹਨੂੰ ਤਕਲੀਫ ਹੋਣੀ ਸੁਭਾਵਿਕ ਸੀਗੀ। ਸੋ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸ਼ਿੰਗਾਰਾ ਰਾਮ ਸ਼ਹੂੰਗੜਾ ਦੇ ਖਿਲਾਫ ਲਾਮਬੰਦੀ ਕੀਤੀ ਜਾ ਰਹੀ ਆ ਕਿ ਇਹਨੂੰ ਅਸੀਂ ਸਜ਼ਾ ਦਵਾਵਾਂਗੇ। ਪਰ ਸ਼ਿੰਗਾਰਾ ਰਾਮ ਸ਼ਹੂੰਗੜਾ ਨੇ ਕਿਹਾ ਹੈਗਾ ਕਿ ਤੁਸੀਂ ਅਦਾਲਤ 'ਚ ਆਓ, ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਤੁਹਾਡੀ ਦੇਵੀ ਦੇਵਤਿਆਂ ਬਾਰੇ, ਤੁਹਾਡੇ ਧਰਮ ਗ੍ਰੰਥਾਂ ਬਾਰੇ, ਉਹ ਸਾਰੀਆਂ ਤੁਹਾਡੇ ਹੀ ਧਰਮ ਗ੍ਰੰਥਾਂ ਦੇ ਆਧਾਰ ਦੇ ਉੱਤੇ ਤੁਹਾਨੂੰ ਝੂਠਾ ਕਰਕੇ ਤੋਰੂੰਗਾ ਤੇ ਤੁਸੀਂ ਆਓ ਜਿਹੜਾ ਕੁਝ ਕਰਨਾ ਮੇਰੇ ਤੇ ਕਰੋ। ਪਰ ਜਿਹੜਾ ਦਲਿਤ ਚੇਤਨਾ ਦਾ ਇਸ ਤਰੀਕੇ ਨਾਲ ਹਿੰਦੂ ਕੱਟੜਵਾਦ ਨੂੰ ਵੰਗਾਰਨਾ, ਦੇਵੀ ਦੇਵਤਿਆਂ ਕਰਮ ਕਾਂਡਾਂ ਨੂੰ ਜਿਸ ਤਰੀਕੇ ਨਾਲ ਹੁਣ ਉਹ ਚੁਣੌਤੀ ਦੇ ਰਹੇ ਆ ਦਲਿਤ, ਇਹ ਇੱਕ ਸ਼ੁਭ ਸ਼ਗਨ ਹੈ ਤੇ ਇਹਦੇ ਨਾਲ ਸਿੱਖਾਂ ਦਾ ਖੜ ਜਾਣਾ ਬੜੀ ਵੱਡੀ ਗੱਲ ਆ। ਔਰ ਮੈਂ ਇਹ ਕਹਿਣ ਦੇ ਵਿੱਚ ਵੀ ਮੈਨੂੰ ਕੋਈ ਇਤਰਾਜ਼ ਉਜ਼ਰ ਨਹੀਂ ਹੈਗਾ ਕਿ ਜਿਹੋ ਜਿਹੀਆਂ ਗੱਲਾਂ ਸ਼ਿੰਗਾਰਾ ਰਾਮ ਸ਼ਹੂੰਗੜਾ ਨੇ ਹਿੰਦੂ ਦੇਵੀ ਦੇਵਤਿਆਂ ਬਾਰੇ ਜਾਂ ਰਮਾਇਣ ਦੇ ਪਾਤਰਾਂ ਬਾਰੇ ਕੀਤੀਆਂ ਨੇ ਜਾਂ ਮਹਾਭਾਰਤ ਦੇ ਪਾਤਰਾਂ ਬਾਰੇ ਕੀਤੀਆਂ ਨੇ, ਬੇਸ਼ੱਕ ਉਹ ਗੱਲਾਂ ਜਿਹੜੀਆਂ ਨੇ ਬਹੁਤ ਸਾਰੇ ਜਿਹੜੇ ਹਿੰਦੂ ਫਿਲਾਸਫਰ ਨੇ, ਥਿੰਕਰ ਨੇ, ਖਾਸ ਤੌਰ ਤੇ ਸਰਤਾ ਤੇ ਮੁਕਤਾ ਨਾਂ ਦੀਆਂ 15 ਕਿਤਾਬਾਂ ਦਾ ਇੱਕ ਸੈੱਟ ਵਾ ਜਿਹਦੇ ਮੂਹਰੇ ਹਰੇਕ ਵਾਰੀ ਸੰਪਾਦਕੀ ਦੇ ਵਿੱਚ ਉਹ ਚੀਜ਼ਾਂ ਲਿਖੀਆਂ ਹੋਈਆਂ ਨੇਗੀਆਂ ਤੇ ਉਹ ਪੜ੍ਹਨ ਤੋਂ ਬਾਅਦ ਬ੍ਰਾਹਮਣਵਾਦੀਆਂ ਨੂੰ ਮਿਰਚਾਂ ਲੱਗਣੀਆਂ ਸੁਭਾਵਿਕ ਗੱਲ ਆ। ਤੇ ਉਹ ਜਦੋਂ ਅਸੀਂ ਉਹ ਗੱਲ ਨੂੰ ਦੇਖਦੇ ਕਰਦੇ ਹਾਂ ਤੇ ਮੈਂ ਕਈ ਵਾਰ ਇਹ ਗੱਲ ਕਹਿੰਦਾ ਹੁੰਦਾ ਵੀ ਜਿਹੋ ਜਿਹੀਆਂ ਗੱਲਾਂ ਉੱਥੇ ਦਰਜ ਨੇ, ਜੇ ਕਿਤੇ ਕੋਈ ਸਿੱਖ ਵਿਦਵਾਨ ਜਾਂ ਪ੍ਰਚਾਰਕ ਜਾਂ ਕੋਈ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਜਿਹੜਾ ਹੈ, ਹਾਲਾਂਕਿ ਸਾਡੀ ਬਾਣੀ ਸਾਨੂੰ ਕਹਿੰਦੀ ਆ ਕਿ ਸੱਚ ਸੁਣਾਏ ਸੀ ਸੱਚ ਕੀ ਬੇਲਾ, ਚਾਹੀਦਾ ਤਾਂ ਇਹ ਸਿੱਖਾਂ ਨੂੰ ਹੈ ਕਿ ਉਹ ਇਹ ਗੱਲਾਂ ਕਹਿਣ ਕਿ ਜਿਹੜੇ ਇਹ ਹਿੰਦੂ ਦੇਵੀ ਦੇਵਤੇ ਨੇ, ਜਿਹੜੇ ਇਹ ਵੇਦ ਤੇ ਹੋਰ ਜਿਹੜੇ ਉਹਨਾਂ ਦੇ ਹੈਗੇ ਆ ਗ੍ਰੰਥ, ਵੀ ਇਹਨਾਂ ਦੀ ਅਸਲੀਅਤ ਕੀ ਆ। ਪਰ ਸਾਡੇ ਮਤਲਬ ਬੜੀ ਇਹ ਸਮੱਸਿਆ ਵਾਲੀ ਗੱਲ ਹੋ ਜਾਏਗੀ ਕਿਉਂਕਿ ਸਾਡੇ ਬ੍ਰਾਹਮਣਵਾਦ ਜਿਹੜਾ ਹੈਗਾ ਇੰਨਾ ਜ਼ਿਆਦਾ ਉਹ ਓਵਰਪਾਵਰਡ ਹੋਇਆ ਕਿ ਸਾਡੇ ਤਾਂ ਰਾਮਚੰਦਰ ਤੇ ਕ੍ਰਿਸ਼ਨ ਦੇ ਤੇ ਵੇਦਾਂ ਤੇ ਗ੍ਰੰਥਾਂ ਦੇ ਹਿੰਦੂ ਬ੍ਰਾਹਮਣਵਾਦ ਦੇ ਕਰਮਕਾਂਡ ਦੇ ਹੱਕ ਵਿੱਚ ਉਹਨਾਂ ਹਿੰਦੂਆਂ ਨਾਲੋਂ ਵੱਧ ਸਾਨੂੰ ਬ੍ਰਾਹਮਣ ਨਾਲੋਂ ਵੱਧ, ਬ੍ਰਾਹਮਣ ਤਵੀਆਂ ਨਾਲੋਂ ਵੱਧ ਸਾਨੂੰ ਸਿੱਖਾਂ ਤੋਂ ਵੱਧ ਖਤਰਾ ਹੋਊਗਾ ਕਿਉਂਕਿ ਸਿੱਖਾਂ ਦੇ ਵਿੱਚ ਉਹ ਬੜੇ ਤੱਤ ਬੜਿਆ ਬੈਠਾ ਜਿਹੜਾ ਉਸ ਚੀਜ਼ ਦੇ ਖਿਲਾਫ ਡਟ ਜਾਏਗਾ ਕਿ ਤੁਸੀਂ ਦੇਵੀ ਦੇਵਤਿਆਂ ਦੇ ਖਿਲਾਫ ਕਿਵੇਂ ਬੋਲੇ। ਪਰ ਜਿਹੜਾ ਹੈਗਾ ਦਲਿਤ ਭਾਈਚਾਰਾ ਉਹ ਸ਼ਿੰਗਾਰਾ ਰਾਮ ਸ਼ਹੂੰਗੜਾ ਦੇ ਹੱਕ ਵਿੱਚ ਜਿਸ ਤਰੀਕੇ ਨਾਲ ਡਟਿਆ ਉਹ ਬਹੁਤ ਹੀ ਵਧੀਆ ਚੰਗੀ ਗੱਲ ਆ ਤੇ ਸਿੱਖ ਭਾਈਚਾਰੇ ਦੇ ਵੀ ਜਾਗੇ ਹੋਏ ਹਿੱਸਿਆਂ ਨੇ ਉਹਦੀ ਹਮਾਇਤ ਵਿੱਚ ਬਿਆਨਬਾਜ਼ੀ ਕੀਤੀ ਆ। ਪਰ ਇਹ ਗੱਲ ਸਾਨੂੰ ਮੰਨਣੀ ਪਊਗੀ ਕਿ ਚਾਹੇ ਕਰਮਕਾਂਡਾਂ ਦਾ ਜਾਂ ਜਿਹੜੇ ਪਖੰਡ ਨੇ ਉਹਨਾਂ ਦੇ ਵਿਰੋਧ ਕਰਨ ਦੀ ਗੱਲ ਆ, ਜਿਹੜੇ ਨਾਸਤਕ ਜਾਂ ਕਾਮਰੇਡ ਕਹੇ ਜਾਂਦੇ ਲੋਕ ਨੇ, ਤਰਕਸ਼ੀਲ ਕਹੇ ਜਾਂਦੇ ਲੋਕ ਨੇ, ਉਹ ਤਾਂ ਵਿਰੋਧ ਡਟ ਕੇ ਕਰਦੇ ਆ। ਪਰ ਜਿਹੜੇ ਸਿੱਖਾਂ ਦਾ ਫਲਸਫਾ, ਸਿੱਖ ਧਰਮ ਦਾ ਮੇਨ ਜਿਹੜੀ ਪਖੰਡ ਦੇ ਕਰਮਕਾਂਡ ਦੇ ਖਿਲਾਫ ਜਿਹੜੀ ਸੋਚ ਹੋਣੀ ਚਾਹੀਦੀ ਹੈ, ਇੱਥੋਂ ਕੋਈ ਉਹੋ ਜਿਹਾ ਵਿਰੋਧ ਕਰਮਕਾਂਡ ਤੇ ਪਖੰਡ ਦਾ ਉਸ ਤਰੀਕੇ ਨਾਲ ਉਸ ਲੈਵਲ ਤੇ ਨਹੀਂ ਹੋ ਰਿਹਾ। ਉੱਥੇ ਵੀ ਤਰਕਸ਼ੀਲਾਂ ਨੇ ਜਾਂ ਕਾਮਰੇਡਾਂ ਨੇ ਸਿੱਖਾਂ ਨਾਲੋਂ बढ़त ਬਣਾਈ ਆ, ਸਿੱਖਾਂ ਨਾਲੋਂ ਉਹ ਨੰਬਰ 'ਚ ਉੱਚੇ ਨੇ। ਤੇ ਦੂਜੇ ਪਾਸੇ ਹਿੰਦੂ ਪਖੰਡ ਦਾ, ਹਿੰਦੂ ਕਰਮਕਾਂਡ ਦਾ, ਹਿੰਦੂ ਦੇਵੀ ਦੇਵਤਾਵਾਦ ਦਾ, ਗ੍ਰੰਥਾਂ ਦਾ ਜੋ ਪਾਜ ਖੋਲ੍ਹਣਾ ਸਿੱਖਾਂ ਨੇ ਸੀ, ਸਿੱਖਾਂ ਨੇ ਦੁਨੀਆ ਨੂੰ ਦੱਸਣਾ ਸੀਗਾ ਕਿ ਇਹ ਗਲਤ ਹੈ, ਉਹ ਤਾਂ ਅਸਫਲ ਹੁੰਦੇ ਸਿੱਧ ਹੋ ਰਹੇ ਨੇਗੇ, ਨਹੀਂ ਗੱਲ ਕਰ ਰਹੇ। ਮੰਨਣਾ ਪਊ ਇਸ ਗੱਲ ਨੂੰ। ਇਹਦੇ ਉਲਟ ਜਿਹੜੇ ਦਲਿਤਾਂ ਦੇ ਵਿੱਚੋਂ ਕੁਝ ਥਿੰਕਰ ਉੱਭਰੇ ਨੇ, ਜਿਵੇਂ ਕਿ ਡਾਕਟਰ ਗੁਰਨਾਮ ਸਿੰਘ ਮੁਕਤਸਰ ਦੀ ਕਿਤਾਬ ਭਾਰਤੀ ਲੋਕ ਨੀਚ ਕਿਵੇਂ ਬਣੇ, ਜਿਹੜੀ ਕਿ ਉਹਨਾਂ ਦੀ ਵਿੱਚ ਬੜੀ ਵੱਡੀ ਉਹਦੀ ਮਾਨਤਾ ਵਾ। ਉਸ ਕਿਤਾਬ ਦੇ ਰਾਹੀਂ ਜਿਹੜਾ ਕੁਝ ਬੁੱਧ ਧਰਮ ਬਾਰੇ ਜਾਂ ਸਿੱਖ ਧਰਮ ਬਾਰੇ ਦੱਸਿਆ ਗਿਆ ਉਹ ਅਲੱਗ ਆ, ਪਰ ਜਿਹੜੀ ਉਹਨਾਂ ਨੇ ਸਦੀਆਂ ਤੋਂ ਇੱਥੇ ਮਨੁੱਖਤਾ ਦੇ ਨਾਲ ਜਿਹੜਾ ਵੇਦਾਂ ਰਾਹੀਂ, ਰਮਾਇਣ ਰਾਹੀਂ ਜਾਂ ਹੋਰਨਾਂ ਚੀਜ਼ਾਂ ਰਾਹੀਂ ਗਵਾਹੀਆਂ ਗਰੰਟੀਆਂ ਦੇ ਕੇ, ਤੱਥ ਤੇ ਸਬੂਤ ਦੇ ਕੇ, ਬਹੁਤ ਕਮਾਲ ਦੀ ਗੁਰਨਾਮ ਸਿੰਘ ਮੁਕਤਸਰ ਦੀ ਉਹ ਕਿਤਾਬ ਆ ਜਿਹਦੇ ਰਾਹੀਂ ਉਹਨਾਂ ਨੇ ਸਾਬਤ ਕੀਤਾ ਹੈਗਾ ਕਿ ਕਿਵੇਂ ਭਾਰਤ ਦੇ ਲੋਕਾਂ ਤੇ ਦਲਿਤ ਕਹਿ ਕੇ ਇਹਨਾਂ ਤੇ ਜ਼ੁਲਮ ਹੋਏ ਨੇ। ਪਰ ਅਸੀਂ ਸਿੱਖ ਜਿਹੜੇ ਹੈਗੇ ਆ ਇਹ ਜ਼ਿੰਮੇਵਾਰੀ ਨਿਭਾਉਣ ਤੋਂ ਲੁਕੇ ਹੋਏ ਆ, ਭੱਜਦੇ ਆ, ਅਸੀਂ ਤਾਂ ਦੜ ਵੱਟਦੇ ਆ। ਜਦੋਂ ਕਿਸੇ ਸਿੱਖ ਨਾਲ ਇਸ ਮਸਲੇ ਤੇ ਗੱਲ ਕੀਤੀ ਜਾਵੇ ਤਾਂ ਉਹ ਡਰ ਜਾਂਦਾ, ਉਹ ਦਹਿਸ਼ਤ ਜ਼ਿਆਦਾ ਹੋ ਜਾਂਦਾ ਕਿਉਂਕਿ ਉਹਨੂੰ ਇਹ ਰਹਿੰਦਾ ਹੈਗਾ ਕਿ ਮੈਨੂੰ ਹਿੰਦੂ ਤੋਂ ਡਰ ਨਹੀਂ, ਮੈਂ ਹਿੰਦੂ ਨਾਲ ਲੜ ਸਕਦਾ ਪਰ ਮੈਂ ਆਪਦੇ ਸਿੱਖ ਭਾਈਚਾਰੇ ਨਾਲ ਕਿਵੇਂ ਲੜੂੰਗਾ ਜਿਹੜਾ ਕਿ ਰਮਾਇਣ ਦੇ ਪਾਤਰਾਂ ਦੇ ਹੱਕ ਵਿੱਚ ਡਟਿਆ ਹੋਇਆ, ਮਹਾਭਾਰਤ ਦੇ ਪਾਤਰਾਂ ਦੇ ਹੱਕ 'ਚ ਡਟਿਆ ਹੋਇਆ ਤੇ ਹਿੰਦੂ ਕਰਮਕਾਂਡਾਂ ਦੇ ਹੱਕ 'ਚ ਡਟਿਆ ਹੋਇਆ। ਸੋ ਇਹ ਜਿਹੜੀ ਹਿੰਦੂ ਤਵੀਆਂ ਦੀ ਸਮਝ ਲਓ ਪ੍ਰਾਪਤੀ ਆ, ਬ੍ਰਾਹਮਣਵਾਦ ਦੀ ਪ੍ਰਾਪਤੀ ਆ ਕਿ ਉਹਨੇ ਸਿੱਖ ਸਮਾਜ ਦੇ ਅੰਦਰ ਇੰਨੀ ਜ਼ਿਆਦਾ ਘੁਸਪੈਠ ਕਰ ਲਈ ਆ ਕਿ ਇਸ ਮੌਕੇ
ਬਾਹਲੀ ਵਾਰ ਜਿਹੜਾ ਹੈਗਾ ਬ੍ਰਾਹਮਣ ਨੂੰ ਲੜਨ ਲਈ ਨਹੀਂ ਆਉਣਾ ਪੈਂਦਾ। ਸਿੱਖੀ ਵਿੱਚੋਂ ਨਵੀਂ ਗੱਲ ਜਾਂ ਸਹੀ ਗੱਲ ਬੋਲਣ ਵਾਲੇ ਬੰਦੇ ਨੂੰ ਉਹਦੇ ਸਿੱਖਾਂ ਵਿਚਲੇ ਜਿਹੜੇ ਹੱਥ ਟੋਕੇ ਨੇ ਉਹ ਉਹਨੂੰ ਟੱਕਰਦੇ ਨੇ, ਉਹਦਾ ਵਿਰੋਧ ਕਰਦੇ ਨੇ। ਸੋ ਇੱਥੋਂ ਅੱਗੇ ਜੇ ਗੱਲ ਕਰੀਏ ਤਾਂ ਜਿਹੜਾ ਸਾਫ਼ ਤੌਰ ਦੇ ਉੱਤੇ ਗੱਲ ਮਹਿਸੂਸ ਕਰਨ ਵਾਲੀ ਆ ਕਿ ਪੰਜਾਬ ਦੀ ਧਰਤੀ ਉੱਤੇ ਬੀਜੇਪੀ ਦੇ ਝੰਡੇ ਚਲਾਉਣ ਦੇ ਲਈ ਕਿ ਜਿਹੜੀ ਅਗਲੀ ਇਲੈਕਸ਼ਨ ਆਉਣੀ ਆ ਉਦੋਂ ਵਿਧਾਨ ਸਭਾ ਦੀ ਚੋਣ ਮੌਕੇ ਅਕਾਲੀ ਦਲ ਨਾਲੋਂ ਭਾਜਪਾ ਦਾ ਗੱਠਜੋੜ ਜਿਹੜਾ ਉਹ ਬਣਿਆ ਰਹਿੰਦਾ ਕਿ ਨਹੀਂ, ਇਹ ਇੱਕ ਬੜੀ ਚਰਚਾ ਜਿਹੜੀ ਇਸ ਮੌਕੇ ਸਮਾਜ ਵਿੱਚ, ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੇ ਮੀਡੀਆ ਨਾਲ ਜੁੜੇ ਹੋਏ ਲੋਕ ਨੇ ਤੇ ਸਮਾਜਿਕ ਜਿਹੜੇ ਸਿਆਸੀ ਸਫਾ ਨਾਲ ਵਿਚਰਦੇ ਲੋਕ ਨੇ ਉਹਨਾਂ 'ਚ ਚੱਲ ਰਹੀ ਆ ਕਿ ਹੋ ਸਕਦਾ ਕਿ ਅਗਲੀ ਇਲੈਕਸ਼ਨ ਤੋਂ ਪਹਿਲਾਂ ਭਾਜਪਾ ਸਪਸ਼ਟ ਤੌਰ ਤੇ ਕਵੇ ਕਿ ਜਾਂ ਤਾਂ ਭਾਜਪਾ ਦੀ ਅਗਵਾਈ ਭਾਜਪਾ ਵੱਡੀ ਜਮਾਤ ਮੰਨ ਕੇ ਅਕਾਲੀ ਦਲ ਚੋਣ ਲੜੇ, ਜਿਹੋ ਜਿਹਾ ਕਿ SS ਚੰਨੀ ਜਿਹੜਾ ਕਿ DC ਰਿਹਾ ਪੁਰਾਣਾ ਤੇ IAS ਅਫਸਰ ਆ ਪੁਰਾਣਾ, ਉਹਨੇ ਭਾਜਪਾ ਜੁਆਇਨ ਕੀਤੀ ਹੋਈ ਆ ਤੇ ਉਹਨੇ ਕਿਹਾ ਹੈਗਾ ਕਿ ਹੁਣ ਤਾਂ ਅਗਲੀ ਸਰਕਾਰ ਜਿਹੜੀ ਹੈਗੀ ਆ ਉਹ ਭਾਜਪਾ ਦੀ ਅਗਵਾਈ ਹੇਠ ਚੋਣਾਂ ਲੜ ਕੇ ਅਕਾਲੀ ਬਣਾ ਲੈਣ ਆਪਦੇ ਤੌਰ ਦੇ ਉੱਤੇ, ਇਹਨਾਂ ਦੇ ਹੱਥ ਬਸ ਕੁਝ ਨਹੀਂ ਹੈਗਾ। ਤੇ ਦੂਸਰੇ ਪਾਸੇ ਇਕਬਾਲ ਸਿੰਘ ਲਾਲਪੁਰਾ ਵਰਗਾ ਇੱਕ ਪੁਲਿਸ ਅਫਸਰ ਜਾਂ ਹਰਿੰਦਰ ਸਿੰਘ ਖਾਲਸਾ ਵਰਗੇ ਜਿਨ੍ਹਾਂ ਨੇ 1984 ਦੇ ਘੱਲੂਘਾਰੇ ਤੋਂ ਬਾਅਦ ਅਸਤੀਫਾ ਦੇ ਕੇ ਆਪਦੇ ਨੌਕਰੀ ਤੋਂ IAFS ਜਿਹੜੀ ਇੰਡੀਅਨ ਫੋਰਨ ਸਰਵਿਸ ਆ ਉਹਦੇ ਵਿੱਚੋਂ ਨੌਕਰੀ ਕਰਦੇ ਸੀ ਤੇ ਇਸ ਵੇਲੇ ਘੱਟੋ ਘੱਟ 100 ਦੇ ਲਾਗੇ ਇਹੋ ਜਿਹੇ ਪ੍ਰੋਮੀਨੈਂਟ ਸਿੱਖ ਜਿਹੜੇ ਸਿੱਖ ਸਮਾਜ ਦੇ ਵਿੱਚ ਜਾਣੇ ਜਾਂਦੇ ਆ ਜਿਨ੍ਹਾਂ ਦਾ ਸਿੱਖੀ ਪ੍ਰਤੀ ਜਿਹੜਾ ਹੈ ਨਜ਼ਰੀਆ ਬੇਸ਼ੱਕ ਢਿੱਲਾ ਮੱਠਾ ਹੋਵੇ ਪਰ ਉਹਨਾਂ ਨੇ ਕਿਸੇ ਨਾ ਕਿਸੇ ਹੋਰ ਕਾਰਨ ਕਰਕੇ ਆਪਦਾ ਥਾਂ ਬਣਾਇਆ ਹੋਇਆ, ਉਹਨਾਂ ਸਾਰਿਆਂ ਦੇ ਨਾਲ ਭਾਜਪਾ ਦਾ ਜਾਂ RSS ਦਾ ਜਿਹੜਾ ਹੈਗਾ ਸੰਪਰਕ ਵਾ। ਤੇ ਹੋ ਸਕਦਾ ਸਾਲ 2 ਸਾਲ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਭਾਜਪਾ ਦੀ ਇੱਕ ਮਜ਼ਬੂਤ ਸਿੱਖ ਲੀਡਰਸ਼ਿਪ ਆ ਜਿਹੜੀ ਉਹ ਉੱਭਰ ਆਵੇ, ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਹੈਗਾ ਕਿ ਅਗਲੀ ਸ਼੍ਰੋਮਣੀ ਕਮੇਟੀ ਦੀ ਚੋਣ ਮੌਕੇ 40% ਸੀਟਾਂ ਜਿਹੜੀਆਂ ਨੇ ਉਹ ਅਕਾਲੀ ਦਲ ਤੋਂ ਮੰਗ ਕੇ ਉਹ ਜਾਣੀ ਕਿ ਅਕਾਲੀ ਦਲ ਦੀ ਚੋਣ ਨਿਸ਼ਾਨ ਤੇ ਲੜ ਕੇ ਇਹੋ ਜਿਹੇ ਕੁਝ ਬੰਦੇ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਸਕਦੇ ਆ ਜਿਹੜੇ ਭਾਜਪਾ ਜਾਂ RSS ਨਾਲ ਸੰਬੰਧਿਤ ਹੋਣ, ਪਰ ਹੋਣਗੇ ਸਿੱਖ, ਅੰਮ੍ਰਿਤ ਵੀ ਛਕੇ ਹੋਣਗੇ, ਪਰ ਉਹਨਾਂ ਦਾ ਜਿਹੜਾ ਸਟਾਈਲ ਆ ਉਹ ਹੋਏਗਾ ਜਿਹੜਾ RSS ਨੂੰ, ਜਿਵੇਂ ਮਨਜਿੰਦਰ ਸਿੰਘ ਸਰਸਾ ਦਿੱਲੀ ਕਮੇਟੀ ਦਾ ਪ੍ਰਧਾਨ ਆ ਉਹ BJP ਦਾ ਵਿਧਾਇਕ ਵੀ RSS ਨਾਲ ਸੰਬੰਧਿਤ ਆ ਤੇ ਇਵੇਂ ਹੀ ਹਜੂਰ ਸਾਹਿਬ ਦੇ ਤੇ ਇਵੇਂ ਹੀ ਜਿਹੜਾ ਪਟਨਾ ਸਾਹਿਬ ਦਾ ਤਖਤ ਵਾ ਉਹ ਪਟਨਾ ਸਾਹਿਬ ਦੇ ਤਖਤ ਤੋਂ ਤਾਂ ਸਾਰੀ ਗੱਲ ਨੰਗੀ ਹੋਈ ਹੋ ਗਈ ਆ ਕਿਉਂਕਿ ਜਿਹੜਾ ਗਿਆਨੀ ਇਕਬਾਲ ਸਿੰਘ ਸੀ ਜਿਹੜਾ ਸ਼ਰੇਆਮ RSS ਨਾਲ ਚੱਲਦਾ ਰਿਹਾ ਉਹਦੇ ਖਿਲਾਫ ਉੱਥੇ ਲੋਕ ਰੋਹ ਸੰਗਤ ਦਾ ਰੋਹ ਜਿਹੜਾ ਸੀਗਾ ਉਹਨੇ ਉਹਨੂੰ ਘਰ ਨੂੰ ਬਰਖਾਸਤ ਕਰ ਦਿੱਤਾ, ਘਰ ਨੂੰ ਤੋੜ ਦਿੱਤਾ। ਪਰ ਹੁਣ ਸ਼ਰੇਆਮ ਜਿਹੜੇ ਹੈਗੇ ਆ RSS ਨਾਲ ਸੰਬੰਧਿਤ ਲੋਕ ਉਹ ਇੰਨਾ ਕੁ ਤੰਗ ਪਰੇਸ਼ਾਨ ਕਰ ਰਹੇ ਨੇ ਕਿ ਅਖਬਾਰਾਂ 'ਚ ਮੀਡੀਆ 'ਚ ਸ਼ਰੇਆਮ ਚਰਚਾ ਹੋ ਰਹੀ ਆ ਕਿ RSS ਦੀ ਜਿੱਦ ਫੜੀ ਹੋਈ ਆ ਕਿ ਗਿਆਨੀ ਇਕਬਾਲ ਸਿੰਘ ਨੂੰ ਦੁਬਾਰਾ ਉੱਥੇ ਤਖਤ ਜਿਹੜਾ ਹੈਗਾ ਹਜੂਰ ਸਾਹਿਬ ਉੱਥੇ ਅਸੀਂ ਪਟਨਾ ਸਾਹਿਬ ਦੇ ਤਖਤ ਦਾ ਦੁਬਾਰਾ ਜਥੇਦਾਰ ਉਹਨੂੰ ਬਣਾਉਣਾ। ਸੋ ਇੱਕ ਪਾਸੇ ਤਖਤ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਜੂਰ ਸਾਹਿਬ ਵਾਲੇ ਤਖਤ ਉੱਤੇ ਜਿਵੇਂ ਉਹ ਛਾਏ ਹੋਏ ਨੇ, ਹੁਣ ਉਹਨਾਂ ਨੇ ਇੱਧਰ ਪੰਜਾਬ ਦੇ ਵਿੱਚ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਰਾਹੀਂ ਜਾਂ ਹੋਰ ਕਈ ਤਰੀਕਿਆਂ ਰਾਹੀਂ ਉਹ ਸਿੱਖ ਸੰਸਥਾਵਾਂ 'ਚ RSS ਦਾ ਦਖਲਅੰਦਾਜ਼ੀ ਸੀ, ਪਰ ਹੁਣ ਜਿਹੜੀ ਦਖਲਅੰਦਾਜ਼ੀ ਆ ਉਹ ਸ਼ਰੇਆਮ ਸਿੱਧੀ ਹੋਈ। ਉਦੋਂ 40% ਸੀਟਾਂ ਉਹ ਮੰਗ ਰਹੇ ਨੇ, ਸ਼ਾਇਦ 30% ਮਿਲ ਜਾਣ ਤੇ 30% ਸੀਟਾਂ ਜਿਹੜੀਆਂ ਨੇ ਉਹ ਸੰਤ ਸਮਾਜ ਰਾਹੀਂ ਲੈਂਦੇ ਆ। ਸੰਤ ਸਮਾਜ ਦੇ ਵੀ ਵੱਡੇ ਹਿੱਸੇ ਉੱਤੇ ਉਹੋ ਜਿਹੀ ਸਿੱਖੀ ਦਾ ਨਹੀਂ ਹੈਗਾ ਹਿਸਾਬ ਕਿਤਾਬ ਜਿਹੋ ਜਿਹੀ ਹੋਣੀ ਚਾਹੀਦੀ ਆ, ਉਹ ਵੀ RSS ਮਾਰਕਾ ਸਿੱਖੀ, ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦੱਸਣ ਵਾਲੇ ਜ਼ਿਆਦਾ ਸਾਧ ਬਾਬੇ ਆ। ਸੋ 60% ਸੀਟਾਂ ਜਿਹੜੀਆਂ ਨੇ ਉਹ RSS ਜਾਂ ਭਾਜਪਾ ਦੇ ਖਾਤੇ 'ਚ ਸ਼੍ਰੋਮਣੀ ਕਮੇਟੀ ਦੀਆਂ ਪੈਣੀਆਂ ਹੈਗੀਆਂ ਜਿਨ੍ਹਾਂ ਰਾਹੀਂ ਸਿੱਖ ਧਰਮ ਦੀ ਹੋਰ ਜ਼ਿਆਦਾ ਦੁਰਗਤੀ ਹੋਣੀ ਆ। ਤੇ ਦੂਜੇ ਪਾਸੇ ਜਿਹੜੀ ਹੈ ਜਿਹੜੀ ਪੰਜਾਬ ਵਿਧਾਨ ਸਭਾ ਹੈਗੀ ਆ, ਜਾਂ ਤਾਂ ਉੱਥੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਬ੍ਰਾਹਮਣ ਮੁੱਖ ਮੰਤਰੀ ਬਣਾਉਣਾ ਹੈਗਾ ਤੇ ਬ੍ਰਾਹਮਣ ਮੁੱਖ ਮੰਤਰੀ ਬਣਾਉਣ ਦੇ ਲਈ ਅਸੀਂ ਜਿਹੜਾ ਹੈ ਇੱਥੇ ਆਪਦੇ ਤੌਰ ਤੇ ਚੋਣ ਲੜਾਂਗੇ ਪੰਜਾਬ ਦੇ ਵਿੱਚ, ਕਿਉਂਕਿ ਜਿਹੜਾ ਹੈਗਾ ਬ੍ਰਾਹਮਣ ਮੁੱਖ ਮੰਤਰੀ ਐਲਾਨ ਕੇ ਤੇ ਬਾਕੀ ਜਿਹੜਾ ਹੈ ਹੇਠਾਂ ਉਹ ਸਾਰਾ ਜਿਹੜਾ ਕਲਚਰ ਆ ਉਹਦੇ ਵਿੱਚ ਅਸੀਂ ਜਿਹੜੀ ਚੋਣ ਆਪਦੇ ਤੌਰ ਤੇ ਲੜਾਂਗੇ। ਇਹ ਚਰਚਾ ਵੀ ਆ ਕਿ ਨਵਜੋਤ ਸਿੱਧੂ ਨੂੰ ਭਾਜਪਾ ਵਿੱਚ ਜੁਆਇਨ ਕਰਾ ਕੇ ਤੇ ਕਿਸੇ ਨੰਬਰ 2 ਨੂੰ ਮਤਲਬ BJP ਦਾ ਇਹਨੂੰ ਮੁੱਖ ਮੰਤਰੀ ਦੇ ਤੌਰ ਤੇ ਮੋਹਰੀ ਬਣਾ ਕੇ ਵੀ ਮੁੱਖ ਮੰਤਰੀ ਅਸੀਂ ਇਹਨੂੰ ਲਿਆਵਾਂਗੇ ਤੇ ਜਿਹੜਾ ਡਿਪਟੀ ਮੁੱਖ ਮੰਤਰੀ ਆ, ਉਪ ਮੁੱਖ ਮੰਤਰੀ ਆ,
ਬ੍ਰਾਹਮਣ ਕੋਈ ਲਿਆ ਕੇ ਤੇ ਪੰਜਾਬ ਦੇ ਵਿੱਚ ਵੱਡੀਆਂ ਪੋਸਟਾਂ ਜਿਹੜੀਆਂ ਨੇਗੀਆਂ ਉਹ ਇਕਬਾਲ ਸਿੰਘ, ਬੜੇ ਇਹੋ ਜਿਹੇ ਬੰਦੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਚਰਚਾ ਕਿ ਉਹ ਬੀਜੇਪੀ ਤੇ ਆਰਐਸਐਸ ਨਾਲ ਸੰਬੰਧ ਨੇ। ਔਰ ਉਹ ਸਾਰੇ ਮਸਲੇ ਜਿਹੜੇ ਪਿਛਲੇ ਸਮੇਂ ਤੋਂ ਅਕਾਲੀ ਦਲ ਜਿਨ੍ਹਾਂ ਲਈ ਬਦਨਾਮ ਆ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ, ਅਕਾਲੀ ਦਲ ਦੇ ਉੱਤੇ ਸ਼ਰੇਆਮ ਸਿੱਖ ਸਮਾਜ ਦਾ ਇਹ ਰੋਸ ਆ ਕਿ ਇਹਨਾਂ ਨੇ ਉਸ ਬੇਅਦਬੀ ਵਾਲੀ ਜਿਹੜੀ ਧਿਰ ਵਾ ਉਹਦੇ ਵੱਲ ਖੜੇ ਨੇ। ਤੇ ਦੂਜੇ ਪਾਸੇ ਨਵਜੋਤ ਸਿੱਧੂ ਜਿਹੜਾ ਹੈ ਉਹ ਇਸ ਗੱਲ ਲਈ ਕਾਂਗਰਸ ਨਾਲ ਵੀ ਉਹਨੇ ਤਾਂ ਟੱਕਰ ਲੈ ਲਈ ਕਿ ਉਹ ਸਟੇਜਾਂ ਤੋਂ ਸ਼ਰੇਆਮ ਲੋਕ ਸਭਾ ਚੋਣਾਂ ਮੌਕੇ ਕਹਿੰਦਾ ਰਿਹਾ ਕਿ ਬੇਅਦਬੀ ਦੇ ਲਈ ਇਸ ਤਰ੍ਹਾਂ। ਤੇ ਐਵੇਂ ਹੀ ਜਿਹੜਾ ਹੈਗਾ ਫੂਲਕਾ, ਐਡਵੋਕੇਟ ਫੂਲਕਾ, ਤੇ ਉਹ ਵੀ, ਇਹ ਸਾਰੇ ਬੰਦੇ ਭਾਜਪਾ ਦੇ ਸੰਪਰਕ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਹੈਗੇ ਹੀ ਨੇ, ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਤਾਂ ਇਹ ਜਿਹੜੀਆਂ ਹਸਤੀਆਂ ਨੇ ਇਹਨਾਂ ਨੂੰ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਉੱਤੇ ਹੀਰੋ ਬਣਾ ਕੇ ਅਕਾਲੀ ਦਲ ਦੇ ਸਾਹਮਣੇ ਇੱਕ ਚੁਣੌਤੀ ਵਜੋਂ ਲਿਆਂਦਾ ਜਾ ਸਕਦਾ। ਤੇ ਨਾਲ ਦੀ ਨਾਲ ਜਿਹੜੇ ਹੋਰ ਕਈ ਆਗੂ ਨੇ ਜਿਨ੍ਹਾਂ ਦਾ ਸਿੱਖ ਸਮਾਜ ਵਿੱਚ ਉਨੀ ਦੁਰਗਤੀ ਜਾਂ ਉਨਾ ਮਾੜਾ ਅਕਸ ਨਹੀਂ ਹੈਗਾ ਜਿਹੋ ਜਿਹਾ ਅਕਾਲੀ ਦਲ ਦੇ ਲੀਡਰਾਂ ਦਾ ਵਾ, ਤਾਂ ਉਹਨਾਂ ਸਾਰਿਆਂ ਦੇ ਸਾਹਮਣੇ ਇਹ ਇੱਕ ਥ੍ਰੈਟ ਦੇ ਰੂਪ 'ਚ, ਇੱਕ ਚੈਲੰਜ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਆ ਲਿਆ ਕੇ ਪੰਜਾਬ ਦੇ ਵਿੱਚ ਅਕਾਲੀ ਦਲ ਲਈ ਨਵੀਂ ਵਿਵਸਥਾ ਜਿਹੜੀ ਪਾਉਣ ਦੇ ਏਜੰਡਾ ਉਹ ਸਾਰਿਆਂ ਦੇ ਸਾਹਮਣੇ ਆ। ਸੋ ਇਹਦੇ ਉੱਤੇ ਅਗਲੇ ਦਿਨਾਂ 'ਚ ਫਿਰ ਵੀ ਆਪਾਂ ਚਰਚਾ ਕਰਾਂਗੇ ਕਿ ਪੰਜਾਬ ਦੇ ਵਿੱਚ ਆਰਐਸਐਸ ਦਾ ਜਾਂ ਭਾਰਤ ਵਿੱਚ ਆਰਐਸਐਸ ਦਾ ਏਜੰਡਾ ਜਿਹੜਾ ਹੈ ਉਹ ਕਿਵੇਂ ਸਿੱਖਾਂ ਲਈ ਤੇ ਹੋਰਨਾਂ ਘੱਟ ਗਿਣਤੀਆਂ ਲਈ ਘਾਤਕ ਆ। ਸੋ ਅੱਜ ਦੇ ਐਪੀਸੋਡ ਦੇ ਵਿੱਚ ਇੱਥੇ ਸਮਾਪਤੀ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।